ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਜਨਵਰੀ 2021 ਨਵਾਂ ਸਾਲ ਚੜ੍ਹ ਗਿਆ। ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਰੋੜ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਨਵਾਂ ਸਾਲ ਮੁਬਾਰਕ ਹੋਵੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਨਵਾਂ ਸਾਲ ਮੁਬਾਰਕ। ਪਰਮਾਤਮਾ ਅੱਗੇ ਅਰਦਾਸ ਕਰਦੇ ਸਾਰੇ ਸਿਹਤਯਾਬ ਰਹਿਣ, ਸਾਰੇ ਕਾਮਯਾਬੀਆਂ ਪਰਮਾਤਮਾ ਜਿਹੜਾ ਜੀ ਸਾਰਿਆਂ ਨੂੰ ਬਖਸ਼ੇ। ਅਤੇ ਪ੍ਰੋਗਰਾਮ ਜਿਹੜਾ ਜੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਰੀਨਿਊਜ਼ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਰੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿਮਾ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਜੇ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਜਾਈਏ, ਕਿਸਾਨਾਂ ਦੀ ਕਹਿੰਦੇ ਹੋਈ ਮੀਟਿੰਗ, ਪ੍ਰੋਗਰਾਮ ਉਲੀਕ ਦਿੱਤੇ ਗਏ। ਹਾਂਜੀ, ਦੇਖੋ ਕਿਸਾਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਅੱਜ ਹੋਈ ਆ, ਇਹਨੇ ਵੈਸੇ ਇੱਕ ਚੀਜ਼ ਸਾਫ਼ ਕਰ ਦਿੱਤੀ ਮੇਰੇ ਖਿਆਲ ਦੇ ਨਾਲ, ਜਿਸ ਤਰ੍ਹਾਂ ਪ੍ਰੋਗਰਾਮ ਲਿਖੇ ਗਏ ਆ। ਤੇ ਕਿਉਂਕਿ ਸੁਗਬਗਾਹਟ ਜਿਹੜੀ ਆ ਉਹ ਆ ਜਾਂਦੀ ਹੁੰਦੀ ਆ ਨਿਕਲ ਕੇ ਕਿ ਅੰਦਰ ਕੀ ਚੱਲ ਰਿਹਾ, ਸਰਕਾਰ ਕਿਸ ਤਰ੍ਹਾਂ ਸੋਚ ਰਹੀ, ਉਹਨਾਂ ਦਾ ਥਿੰਕ ਟੈਂਕ ਕਿਸ ਤਰ੍ਹਾਂ ਅੱਗੇ ਵਿਚਾਰ ਕਰਕੇ ਵੱਧ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇਹ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਜਿਹੜਾ ਲੰਬਾ ਹੀ ਨਹੀਂ ਚੱਲੇਗਾ, ਕੰਮ ਤਿੱਖਾ ਵੀ ਹੋਏਗਾ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਾਨੂੰਨ ਰੱਦ ਕਰਵਾ ਕੇ ਹੀ ਰਹਾ। ਅੱਜ ਫਿਰ ਉਹਨਾਂ ਦ੍ਰਿੜਤਾ ਦੇ ਨਾਲ ਕਿਹਾ। ਤਾਂ ਇਹ ਇੱਕ ਬਹੁਤ ਵੱਡਾ ਸੰਦੇਸ਼ ਹੈ ਸਿੱਧਾ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਜੋ ਸਰਕਾਰ ਸੋਚ ਕੇ ਚੱਲਦੀ ਹੈ ਕਿ MSP ਦੀ ਗਰੰਟੀ ਨਾ ਦੇ ਕੇ ਕਾਨੂੰਨ ਕਿਸੇ ਤਰੀਕੇ ਨਾਲ ਬਚਾ ਕੇ ਕੋਈ ਦੂਸਰਾ ਰਸਤਾ ਕੱਢ ਲਈਏ, ਤਾਂ ਇਹ ਜਿਹੜੀ ਸਟੇਟਮੈਂਟ ਹੈ ਕਿ ਕਾਨੂੰਨ ਰੱਦ ਕਰਾ ਕੇ ਰਹਾਂਗੇ, ਤਾਂ ਉਹ ਸਾਰੀਆਂ ਜਿਹੜੀਆਂ ਤਿਆਰੀਆਂ ਉਹਨਾਂ 'ਤੇ ਪਾਣੀ ਫੇਰਦੀ ਹੈ। ਦੂਜੀ ਗੱਲ ਇਹ ਕਹਿੰਦੇ ਆ ਕਿ 4 ਜਨਵਰੀ ਨੂੰ ਹੋਣ ਵਾਲੀ ਬੈਠਕ 'ਚ ਜੇ ਕੋਈ ਹੱਲ ਨਾ ਨਿਕਲਿਆ ਤਾਂ 6 ਜਨਵਰੀ ਨੂੰ ਟਰੈਕਟਰ ਮਾਰਚ ਕਰਾਂਗੇ। ਤਾਂ ਉਹੀ ਗੱਲ ਹੋ ਗਈ ਜਿਵੇਂ ਇਹਨਾਂ ਨੇ ਪ੍ਰੋਗਰਾਮ ਆਪਣਾ ਪੋਸਟਪੋਨ ਕੀਤਾ ਸੀਗਾ, ਉਹ ਪ੍ਰੈਸ਼ਰ ਵਾਸਤੇ ਹੁਣ ਫਿਰ ਉਹ ਲਿਖ ਦਿੱਤਾ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਜੇ ਮੰਨੋਗੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਟਰੈਕਟਰ ਮਾਰਚ ਹੈ ਜਿਹੜਾ ਉਹ ਤੋੜ ਦੇਵਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 6 ਤੋਂ 20 ਦਸੰਬਰ ਤੱਕ ਪੂਰੇ ਦੇਸ਼ 'ਚ ਜਾਗਰਤੀ ਮੁਹਿੰਮ ਚਲਾਈ ਜਾਏਗੀ, ਜਿਸ ਪ੍ਰਦਰਸ਼ਨ, ਪ੍ਰੈਸ ਕਾਨਫਰੰਸਾਂ ਆਦਿ ਹੋਣਗੇ। 23 ਜਨਵਰੀ ਨੂੰ ਵੱਖ-ਵੱਖ ਜਗ੍ਹਾ ਪ੍ਰੋਗਰਾਮ ਕੀਤੇ ਜਾਣਗੇ। ਜੇਕਰ 4 ਜਨਵਰੀ ਦੀ ਮੀਟਿੰਗ 'ਚ ਕੋਈ ਗੱਲ ਨਾ ਬਣੀ ਤਾਂ ਅੰਦੋਲਨ ਹੋਰ ਤੇਜ਼ ਕਰ ਦਿੱਤਾ ਜਾਏਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਾਹਜਹਾਂਪੁਰ ਬਾਰਡਰ ਹੈ ਜਿਹੜਾ, ਇਹ ਵੀ ਅਸੀਂ ਜੋ ਉੱਥੇ ਬੈਠੇ ਲੋਕ ਕਹਾਂਗੇ ਕਿ ਤੋੜ ਕੇ ਅੱਗੇ ਵਧਿਓ। ਤਾਂ ਇਹ ਸਾਫ਼ ਆ। 23 ਜਨਵਰੀ ਨੂੰ ਮੇਰੇ ਖਿਆਲ ਦੇ ਨਾਲ ਸੁਭਾਸ਼ ਚੰਦਰ ਬੋਸ ਜੀ ਦਾ ਦਿਹਾੜਾ ਹੈ, ਤਾਂ ਉਹਨੂੰ ਸਮਰਪਿਤ ਇਹਨਾਂ ਨੇ ਪ੍ਰੋਗਰਾਮ ਜਿਹੜੇ ਉਹ ਲਿਖੇ ਆ। ਇਸ ਤੋਂ ਇਲਾਵਾ ਬਾਈਕਾਟ ਦੇ ਪ੍ਰੋਗਰਾਮ ਜਿਹੜੇ ਉਹ ਮੁਸਲਸਲ ਜਾਰੀ ਰਹਿਣਗੇ, ਜਿੱਦਾਂ ਅਡਾਨੀ ਦਾ ਫਾਰਚੂਨ, ਅਬਾਨੀ ਦਾ ਜੀਓ, ਫਿਰ ਰਿਲਾਇੰਸ ਮਾਲ, ਪੰਪਾਂ ਦਾ ਵਿਰੋਧ ਇਤਿਆਦਿ, ਇਹ ਸਭ ਕੁਛ ਜਿਉਂਦਾ ਤਿਉਂ ਹੀ ਚੱਲੇਗਾ। ਦੂਜੀ ਗੱਲ ਜਿਹੜੀ ਕਹੀ ਗਈ ਆ ਕਿ ਉਹ ਬਹੁਤ ਵੱਡੀ ਹੈ ਵੈਸੇ, ਕਿ ਜਦ ਤੱਕ ਹਰਿਆਣਾ 'ਚ ਸਰਕਾਰ ਡਿੱਗਦੀ ਨਹੀਂ, ਮਤਲਬ ਕਿ ਖੱਟਰ ਸਰਕਾਰ ਜਦੋਂ ਤੱਕ ਸੁੱਟ ਨਹੀਂ ਲਈ ਜਾਂਦੀ, ਉਦੋਂ ਤੱਕ ਭਾਰਤੀ ਜਨਤਾ ਪਾਰਟੀ ਅਤੇ JJP ਦੇ ਜਿਹੜੇ ਆਗੂ ਆ ਉਹਨਾਂ ਦਾ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਵਿਰੋਧ ਜਾਰੀ ਰਹੂਗਾ। ਮਤਲਬ ਕਿ ਇੱਥੇ ਗੱਲ ਵਿਰੋਧ ਤੱਕ ਹੀ ਨਹੀਂ ਹੈ, ਸਰਕਾਰ ਡਿੱਗਣ ਤੱਕ ਵੀ ਹੈ। ਆਮ ਤੌਰ 'ਤੇ ਕਿਸਾਨ ਸਰਕਾਰਾਂ ਡਿੱਗਣ ਦੀ ਗੱਲ ਨਹੀਂ ਕਰਦੇ, ਤੁਹਾਨੂੰ ਪਤਾ ਹੀ ਹੈ ਨਾ। ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਦਾ ਕਦੇ ਹੀ ਸਟੱਪ ਦੇਖਿਆ ਨਹੀਂ ਹੈ, ਬਹੁਤ ਘੱਟ ਹੁੰਦਾ ਰਿਹਾ ਵੀ। ਅੱਜ ਇਹ ਚੀਜ਼ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਸ਼ਰੇਆਮ ਕਹਿੰਦੀਆਂ ਕਿ ਸਰਕਾਰ ਨੂੰ ਸੁੱਟਣਾ ਹੀ ਸੁੱਟਣਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਸਕਦੇ ਹੋ ਕਿ ਬਹੁਤ ਤਿੱਖਾ ਪ੍ਰੋਗਰਾਮ ਉਲੀਕਿਆ ਜਾ ਰਿਹਾ, ਜੋ ਕਿ ਸੰਕੇਤ ਹੈ ਕਿਤੇ ਨਾ ਕਿਤੇ ਕਿ ਜੋ ਕਿਸਾਨ ਜਥੇਬੰਦੀਆਂ ਦੇਖ ਕੇ ਚੱਲ ਰਹੀਆਂ ਨੇ, ਜੋ ਉਹਨਾਂ ਦਾ
ਮੰਨਣਾ ਹੈ, ਜੋ ਉਹਨਾਂ ਦਾ ਦ੍ਰਿਸ਼ਟੀਕੋਣ ਹੈ ਅਗਲੀ ਮੀਟਿੰਗ ਨੂੰ ਲੈ ਕੇ, ਉਹ ਦੱਸਦਾ ਸਭ ਕੁਛ। ਇਸ ਤੋਂ ਇਲਾਵਾ ਨਾਲ ਇੱਕ ਚੇਤਾਵਨੀ ਵੀ ਦਿੱਤੀ ਗਈ ਆ ਕਿਸਾਨ ਜਥੇਬੰਦੀਆਂ ਵੱਲੋਂ ਕਿ ਕਿਸਾਨ ਅੰਦੋਲਨ ਨੂੰ ਸ਼ਾਹੀਨ ਬਾਗ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਮਤਲਬ ਕਿ ਜਿਵੇਂ ਉੱਥੇ ਬਹੁਤ ਯੋਜਨਾਬੱਧ ਤਰੀਕੇ ਨਾਲ, ਸਕੀਮ ਦੇ ਨਾਲ ਅੰਦੋਲਨ ਚੁਕਵਾ ਦਿੱਤਾ ਗਿਆ ਸੀਗਾ ਕਿ ਇਹਨੂੰ ਤੁਸੀਂ ਭੁੱਲ ਨਾ ਕਰੋ ਕਿ ਸ਼ਹੀਨ ਬਾਗ ਵਾਂਗੂ ਤੁਸੀਂ ਚੁਕਾ ਦਿਓਗੇ। ਤਾਂ ਇਸ ਅੰਦੋਲਨ ਦੀਆਂ ਜੜ੍ਹਾਂ ਜਿਹੜੀਆਂ ਉਹ ਬਹੁਤ ਡੂੰਘੀਆਂ ਹੋ ਚੁੱਕੀਆਂ। ਨਾਲ ਹੀ ਪੰਜਾਬ ਸਰਕਾਰ ਨੂੰ ਵੀ ਵਾਰਨਿੰਗ ਆ ਗਈ। ਅਮਰਜੀਤ ਰਾਏ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਗੰਨੇ ਦਾ ਰੇਟ ਤੁਰੰਤ ਨਾ ਵਧਾਇਆ ਤਾਂ ਪੰਜਾਬ ਦੇ ਕਿਸਾਨ ਵਿਧਾਨ ਸਭਾ ਵੱਲ ਕੂਚ ਕਰਨਗੇ। ਇਹ ਵੀ ਆਪਣੇ ਆਪ ਦੇ ਵਿੱਚ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਆ ਗਈ ਆ, ਜਿਹੜੀ ਕਿ ਥੋੜੀ ਜਿਹੀ ਸਾਈਡ ਤੇ ਬੈਠੀ ਸੀਗੀ ਕਿ ਚਲੋ ਆਪਣਾ ਕੀ ਧੰਦਾ ਲੜੀ ਜਾਣ। ਪਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਤੇ ਵੀ ਦਬਾਅ ਵਧੇਗਾ। ਸੋ ਇਹ ਕੁਛ ਗਤੀਵਿਧੀਆਂ ਸੀਗੀਆਂ ਅੱਜ ਦੇ ਦਿਨ ਦੀਆਂ। ਪ੍ਰੈਸ ਕਾਨਫਰੰਸ ਉਹਨਾਂ ਨੇ ਕਰ ਦਿੱਤੀ ਆ। ਫਿਰ ਜੇ ਤੁਸੀਂ ਨਵੇਂ ਸਾਲ ਦਾ ਮੌਕਾ ਦੇਖੋਗੇ, ਉਹ ਦੇਖਣਯੋਗ ਸੀਗਾ, ਵਿਲੱਖਣ ਕੰਮ ਸੀਗਾ। ਉਹ ਪਾਏ ਗਏ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਕੀਰਤਨ ਹੋਏ। ਫਿਰ ਇਸ ਤੋਂ ਇਲਾਵਾ ਗੱਤਕੇਬਾਜ਼ੀ ਨਿਹੰਗ ਸਿੰਘਾਂ ਨੇ ਦਿਖਾਈ, ਜ਼ੋਰ ਜਿਹੜੇ ਉਹ ਦਿਖਾਉਂਦੇ ਨੇ। ਫਿਰ ਇਸ ਤੋਂ ਇਲਾਵਾ ਮਠਿਆਈਆਂ ਵੰਡੀਆਂ ਗਈਆਂ। ਐਸੀ ਕੋਈ ਗੱਲ ਨਹੀਂ ਸੀ, ਭੈਣ ਦੀ ਕਲਾ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ। ਹਾਲਾਂਕਿ ਆਪਾਂ ਠੀਕ ਹੈ ਥੋੜ੍ਹੇ ਜਜ਼ਬਾਤੀ ਆ ਕਿ ਵਿਚਾਰੇ ਨਵੇਂ ਸਾਲ ਦੇ ਮੌਕੇ ਤੇ ਉਹ ਘਰ ਛੱਡ ਕੇ ਤੇ ਬੈਠੇ ਆਪਣੀ ਰੋਟੀ ਦੀ ਲੜਾਈ ਲੜ ਰਹੇ ਆ, ਪਰ ਉਹ ਲੋਕ ਉੱਥੇ ਲੜਾਈ ਲੜਦੇ ਆ ਵੀ ਚੜ੍ਹਦੀ ਕਲਾ ਦੇ ਵਿੱਚ ਆ। ਤਾਂ ਜਿੱਦਾਂ ਆਪਾਂ ਕੋਈ ਦੇਖਦੇ ਆ ਨਾ ਮੂਵੀ ਦੇਖੀ 300 ਮੂਵੀ ਹੈ ਨਾ ਇਹਨਾਂ ਦਿਨਾਂ ਦੇ ਵਿੱਚ, ਸਪਾਟਾ ਰਾਜ ਵਾਲੇ, ਤਾਂ ਉਹ ਤੁਹਾਨੂੰ ਪਤਾ ਹੀ ਆ ਕਿ ਕਿੰਨੀ ਉਹ ਗਰਮਜੋਸ਼ੀ ਨਾਲ, ਕਿੰਨੇ ਉਹ ਹੌਸਲੇ ਨਾਲ ਲੜਦੇ ਆ। ਪਤਾ ਹੁੰਦਾ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਬੈਠੇ, ਤਾਂ ਉੱਥੇ ਵੀ ਉਹਨਾਂ ਦੀ ਉਹ ਚੀਜ਼ ਆ ਕਿ ਜੂਝ ਰਹੇ ਆ, ਲੜ ਰਹੇ ਆ। ਪਰ ਇਹੋ ਜਿਹੇ ਜਿਹੜੇ ਉਹਨਾਂ ਦੇ ਦ੍ਰਿਸ਼ ਆਉਂਦੇ ਆ ਉਹ ਬੜੇ ਹੈਰਾਨ ਕਰਦੇ ਆ ਕਿ ਕੋਈ ਗੱਲ ਨਹੀਂ ਹੈ। ਅੱਜ ਵੀ ਉੱਥੇ ਬੈਠੇ ਆ ਜਿਹੜੇ, ਉਹ ਕਹਿੰਦੇ ਕੋਈ ਨਵਾਂ ਸਾਲ ਕੱਟੋ, ਅਸੀਂ ਹੋਲੀ ਵੀ ਇੱਥੇ ਮਨਾ ਲਾਂਗੇ, ਕੋਈ ਚੱਕਰ ਹੀ ਨਹੀਂ ਹੈਗਾ, ਕੋਈ ਚੱਕਰ ਹੀ ਨਹੀਂ। ਸਾਡੇ ਬਾਬੇ ਤੇ ਕਹਿੰਦੇ ਆ, ਉਹ ਕਹਿੰਦੇ ਕਿ ਇੱਥੇ ਕੋਠੇ ਪਾਉਣ ਨੂੰ ਤਿਆਰ ਇੱਥੇ ਇੱਟਾਂ ਵਿਖਾਓ ਤੇ ਪੱਕੇ ਮਕਾਨ ਹੀ ਪਾ ਲਈਏ, ਇੱਥੇ ਗਰਮੀਆਂ 'ਚ ਏਸੀ ਲਾ ਲਾਂਗੇ। ਇਹੋ ਜਿਹੀ ਹਾਲਤ ਬਣੀ ਪਈ ਆ। ਬਹੁਤ ਕਸੂਤੀ ਪੋਜੀਸ਼ਨ ਕੇਂਦਰ ਸਰਕਾਰ ਵਾਸਤੇ ਵੀ ਆ। ਪਰ ਪ੍ਰੋਬਲਮ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਹੁਣ ਸੱਪ ਦੇ ਮੂੰਹ 'ਚ ਕੋਹੜ ਕਿਰ ਰਹੀ ਆ। ਜਿਵੇਂ ਕਹੀਏ ਤਾਂ ਹੁਣ ਨਾ ਤਾਂ ਖਾ ਸਕਦਾ ਤੇ ਨਾ ਛੱਡ ਸਕਦਾ। ਜੇ ਆਪਾਂ ਪੰਜਾਬ ਜੇ ਆਪਾਂ ਦੇਖੀਏ ਤਾਂ ਪੰਜਾਬ ਸਰਕਾਰ ਨੂੰ ਚਲੋ ਹਾਲੇ ਇੰਨਾ ਨਹੀਂ ਪਿਆ ਜਿੱਥੇ ਸਾਈਡ ਤੇ ਰਹਿ ਗਏ, ਪਰ ਭਾਰਤ ਸਰਕਾਰ ਬਹੁਤ ਕਸੂਤੀ ਫਸੀ ਪਈ ਆ। ਬਿਲਕੁਲ ਬਿਲਕੁਲ। ਤੇ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਆ ਰਹੀ ਹੈ ਵੀ ਕੇਂਦਰ ਸਰਕਾਰ ਇਸ ਕਾਨੂੰਨ 'ਚ ਕਰ ਸਕਦੀ ਹੈ ਵੱਡਾ ਬਦਲਾਅ। ਹਾਂਜੀ, ਇਸ ਕਾਨੂੰਨ ਚੋਂ ਮਤਲਬ ਕਿ ਜਿਹੜੀ ਗੱਲ ਨਿਕਲ ਕੇ ਆਈ ਹੈ ਕਿ ਚੈਨਲ ਨੇ ਅੱਜ ਦਾਅਵਾ ਕੀਤਾ ਸੀਗਾ, ਉਹਨਾਂ ਦੇ ਵੈਸੇ ਤੇ ਅਮਾਨੀ ਦਾ ਚੈਨਲ ਹੀ ਹੈ, ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਸੋਰਸਸ ਤੇ ਫਿਰ ਰਿਲਾਇਬਲ ਹੋ ਹੀ ਗਏ ਨਾ। ਸਰਕਾਰ ਦਾ ਹਿੱਸਾ ਨਹੀਂ, ਕੀ ਪਤਾ ਨਿਊਜ਼ ਚੈਨਲ ਰਾਹੀਂ ਦੱਸਣਾ ਕਰੋ ਬਦਲਾਅ। ਹਾਂਜੀ, ਮੈਂ ਕਿਹਾ ਕੀ ਪਤਾ ਉਹਨਾਂ ਨੇ ਨਿਊਜ਼ ਚੈਨਲ ਥਾਣੀ ਦੱਸਣਾ ਹੋਣਾ ਮੋਦੀ ਨੂੰ ਵੀ ਭਾਈ ਕਰ ਦੋ ਆਹ ਵਾਲੇ ਬਦਲਾਅ। ਉਹੀ ਤਾਂ ਹੀ ਮੈਂ ਕਹਿ ਰਿਹਾ ਨਾ ਕਿ ਸਰਕਾਰ ਨੇ ਹੋ ਸਕਦਾ ਪੀਆਰ ਕਰਨੀ ਹੋਵੇ ਆਪਣੀ। ਤਾਂ ਇਹੀ ਆ ਕਿ ਦੇਖੋ ਗੱਲ ਇਹ ਆ ਕਿ ਮਤਲਬ ਉਹ ਜੋ ਕਹਿ ਰਹੇ ਸੀਗੇ ਉਹਨਾਂ ਦੇ ਸੋਰਸਸ ਦੇ ਹਵਾਲੇ ਨਾਲ, ਜੋ ਖਬਰ ਉਹ ਚੈਨਲ ਵਾਲੇ ਆਖ ਰਹੇ ਸੀਗੇ, ਉਹ ਇਹ ਸੀਗੇ ਕਿ ਜਿਹੜੀ ਅਸੈਂਸ਼ੀਅਲ ਕਮੋਡਿਟੀ ਵਾਲੀ ਜਿਹੜੀ ਹੈਗੀ ਹੈ ਪੈਂਤੜੇਬਾਜ਼ੀ, ਤੁਹਾਨੂੰ ਪਤਾ ਹੀ ਇਹਨਾਂ ਨੇ ਇਖਤਿਆਰ ਕੀਤੀ ਬੜੀ ਚਲਾਕੀ ਦੇ ਨਾਲ। ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਕਿ ਕੋਈ ਕੈਪ ਨਹੀਂ ਹੈ ਕਿ ਜਿੰਨਾ ਮਰਜ਼ੀ ਤੁਸੀਂ ਸਟੋਰ ਕਰ ਸਕਦੇ ਹੋ। ਤਾਂ ਉਹਦੇ ਵਿੱਚ ਇਹ ਆ ਕਿ ਕਾਨੂੰਨ ਬਦਲ ਸਕਦਾ, ਪਰ ਉਹਦੇ ਨਾਲ ਦੇਖੋ ਇਹਨਾਂ ਦਾ ਕੋਈ ਲੱਲਾ ਕੱਖਾ ਹੀ ਨਹੀਂ ਹੈਗਾ। ਲੱਲਾ ਕੱਖਾ ਨਹੀਂ। ਵੈਸੇ ਇੱਕ ਚੀਜ਼ ਆਪਾਂ ਜਿਹੜੀ ਕਹਿੰਦੇ ਕਿ ਤਿੰਨੇ ਕਾਨੂੰਨ ਰੱਦ ਕਰੋ, ਇਹ ਤਾਂ ਰੱਦ ਹੋ ਹੀ ਨਹੀਂ ਸਕਦਾ। ਨਹੀਂ ਤਾਂ ਪੁਰਾਣਾ ਕਾਨੂੰਨ ਆ ਅਸੈਂਸ਼ੀਅਲ ਕਮੋਡਿਟੀ ਵਾਲਾ ਜਿਹੜਾ ਲਾਅ ਹੈ ਨਾ, ਇਹ 1955 ਵੇਲੇ ਦਾ ਮੇਰੇ ਖਿਆਲ ਦੇ ਨਾਲ। ਤਾਂ ਇਹਦੇ ਵਿੱਚ ਅਮੈਂਡਮੈਂਟ ਹੀ ਕੀਤਾ ਇਹਨਾਂ ਨੇ। ਤਾਂ ਅਮੈਂਡਮੈਂਟ ਹੀ ਹੋ ਜਾਏਗਾ ਤੇ ਉਹ ਫਿਰ ਮਤਲਬ ਕਿ ਲੱਗ ਜਾਏਗਾ ਤੇ ਮੇਰੇ ਖਿਆਲ ਦੇ ਨਾਲ ਮਸਲਾ ਹੱਲ ਹੋ ਜਾਣਾ ਵਾ। ਪਰ ਇਹ ਦੱਸਿਆ ਜਾ ਰਿਹਾ ਕਿ ਸਰਕਾਰ ਇਸ ਗੱਲ ਤੇ ਰਾਜੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਸਲ ਦੇ ਵਿੱਚ ਪੇਚ ਇੱਥੇ ਨਹੀਂ ਫਸਦਾ। ਵੈਸੇ ਤੇ ਜੇ ਦੇਖੀਏ ਸਭ ਤੋਂ ਖਤਰਨਾਕ ਜੇ ਕਾਨੂੰਨ ਦੇਖੀਏ ਤਾਂ ਇਹੀ ਲੱਗਦਾ ਹੈ, ਜ਼ਰੂਰੀ ਵਸਤੂਆਂ ਵਾਲਾ। ਕਿਉਂਕਿ ਜਿਹੜੇ ਉਹ ਹੈਗੇ ਆ ਫਾਰਮਰ ਲਾ, ਉਹ ਤਾਂ ਜਿਵੇਂ ਕਹਿ ਲਓ ਕਿ ਮਤਲਬ ਕਿ ਕਿਸਾਨਾਂ ਵਾਲਾ ਕਾਨੂੰਨ ਜਿਹੜਾ ਵੀ ਆ ਜਾਂ ਫਾਰਮਰਸ ਲਾਅ ਨੇ ਜਿਹੜੇ, ਉਹ ਤੇ ਇੱਕ ਵਰਗ ਨੂੰ ਕਰਦੇ ਆ, ਜਿਵੇਂ ਕਿਸਾਨੀ ਵਰਗ ਆ ਜਿਹੜਾ, ਉਹਨੂੰ ਹੀ ਕਿਤੇ ਨਾ ਕਿਤੇ ਉਹ ਕਰਦੇ ਆ ਪ੍ਰਭਾਵਿਤ। ਪਰ ਜੇ ਤੁਸੀਂ ਇਹ ਦੇਖੋਗੇ ਜ਼ਰੂਰੀ ਵਸਤੂਆਂ ਵਾਲਾ, ਇਹ ਦੇਸ਼ ਦੇ ਹਰੇਕ ਨਾਗਰਿਕ ਨੂੰ ਅੱਗੇ ਚੱਲ ਕੇ ਕਰੇਗਾ। ਕਿਉਂਕਿ ਆਪਾਂ ਦੇਖੀ ਆ, ਇੱਕ ਮਿਸਾਲ ਦੇਖੀ ਆ, ਪਿਛਲੇ ਦਿਨੀ ਗੰਢਿਆਂ ਦਾ ਰੇਟ ਬੜਾ ਚੁੱਕਿਆ ਗਿਆ ਸੀਗਾ
ਤਾਂ ਇਹਨਾਂ ਨੇ ਯੂਪੀ ਦੇ ਵਿੱਚੋਂ ਜਿਹੜਾ ਗੰਡਾ ਸਟੋਰ ਹੋਇਆ ਸੀ ਉਹ ਇਸੇ ਤਰ੍ਹਾਂ ਹੀ ਕਢਾਇਆ ਸੀਗਾ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਨਾ, ਇਸੇ ਅਮੈਂਡਮੈਂਟ ਦੇ ਵਿੱਚ ਲਿਖਿਆ ਵਾ ਕਿ ਜੇ ਕੋਈ ਜੰਗੀ ਪੱਧਰ ਤੇ ਕੋਈ ਗੱਲਬਾਤ ਹੁੰਦੀ ਹੈ, ਮੰਨ ਲਓ ਕੱਲ੍ਹ ਨੂੰ ਜੰਗ ਛਿੜ ਜਾਂਦਾ ਹੈ, ਤਾਂ ਉਦੋਂ ਫਿਰ ਅਸੀਂ ਕੈਪ ਲਾ ਸਕਦੇ ਹਾਂ, ਜਾਂ ਜੇ ਕੋਈ ਕੁਦਰਤੀ ਵਿਪਤਾ ਆ ਜਾਂਦੀ ਜਾਂ ਕੋਈ ਹੋਰ ਕਾਰਨ ਐਸਾ ਹੁੰਦਾ, ਤਾਂ ਉੱਥੇ ਫਿਰ ਇਹਨਾਂ ਨੇ ਉਹ ਇੱਕ ਕੈਪ ਲਾ ਕੇ ਬਹੁਤ ਵੱਡੇ ਪੱਧਰ ਤੇ ਜਿਹੜਾ ਪਿਆਜ਼ ਸਟੋਰ ਕੀਤਾ ਸੀ ਉਹ ਕਢਵਾਇਆ ਸੀਗਾ। ਮੈਨੂੰ ਯਾਦ ਹੈ ਅਕਤੂਬਰ ਮਹੀਨੇ ਦੀ ਸ਼ਾਇਦ ਗੱਲ ਆ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਤੇ ਬਹੁਤ ਖਤਰਨਾਕ ਕਾਨੂੰਨ ਆ। ਜੇ ਕਿਸਾਨਾਂ ਦੀ ਮੈਂ ਕਹੂੰਗਾ ਕਿ ਜਦੋਜਹਿਦ ਦੇ ਵਿੱਚੋਂ ਇਹ ਨਿਕਲ ਆਉਂਦਾ ਹੈ, ਤੇ ਜਿਹੜੇ ਲੋਕ ਕਹਿੰਦੇ ਕਿ ਨਹੀਂ ਇਹ ਅੰਨਦਾਤਾ ਨਹੀਂ, ਇਹ ਫਲਾਂ ਫਲਾਂ, ਉਹਨਾਂ ਨੂੰ ਤੇ ਕਿਸਾਨਾਂ ਨੂੰ ਸਲਾਮ ਕਰਨਾ ਚਾਹੀਦਾ ਕਿ ਜਿਹੜੀ ਲੜਾਈ ਦੇਸ਼ ਦੇ 100 ਕਰੋੜ ਬੰਦੇ ਨੂੰ ਲੜਨੀ ਚਾਹੀਦੀ ਸੀਗੀ ਘੱਟੋ ਘੱਟ, ਉਹ ਲੜਾਈ ਕਿਸਾਨ ਲੜ ਰਿਹਾ ਉੱਥੇ ਬੈਠੇ ਉਹਨਾਂ ਦੀ। ਤਾਂ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੋਏਗੀ ਜੇ ਕਿਸਾਨ ਇਸ ਮੁੱਦੇ ਤੇ ਵੀ, ਹਾਲਾਂਕਿ ਮੈਂ ਜਿਵੇਂ ਕਹਿ ਰਿਹਾ ਕਿ ਇਹ ਅਮੈਂਡਮੈਂਟ ਹੋਈ ਸੀਗੀ, ਕੈਪ ਉਹਨਾਂ ਨੇ ਜਿਹੜੀ ਹਟਾ ਲਈ ਸੀਗੀ, ਮਤਲਬ ਕਿ ਜਿੰਨਾ ਮਰਜ਼ੀ ਸਟੋਰੇਜ ਕਰ ਸਕਦੇ ਤੁਸੀਂ, ਪਰ ਇਹ ਜੇ ਮੰਨ ਲਓ ਮਸਲਾ ਹੱਲ ਹੁੰਦਾ ਤਾਂ ਬਹੁਤ ਵੱਡੀ ਜਿੱਤ ਕਹੀ ਜਾ ਸਕਦੀ ਕਿਸਾਨਾਂ ਦੀ ਇਹ ਵੀ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਕੁਛ ਗੱਲਾਂ ਕਰਕੇ, ਫਿਰ ਆਪਾਂ ਆਪਣੇ ਸਰੋਤਿਆਂ ਦੀਆਂ ਕਾਲਸ ਵੀ ਜਿਹੜੀਆਂ ਲਵਾਂਗੇ। ਸਰੋਤੇ ਤੁਸੀਂ ਵੀ ਜਿਹੜਾ ਜੀ ਸਵਾਲ ਕਰ ਸਕੋਗੇ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਕਹਿੰਦੇ ਨੌਜਵਾਨਾਂ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਸੁੱਟਿਆ ਗੋਹਾ। ਹਾਂਜੀ, ਘਰ ਦੇ ਗੇਟ ਤੇ ਗੋਹਾ ਸੁੱਟ ਦਿੱਤਾ। ਇਹਦਾ ਬੜਾ ਰੌਲਾ ਪਿਆ ਅੱਜ ਸਾਰਾ ਦਿਨ ਹੀ ਪੰਜਾਬ ਦੇ ਵਿੱਚ। ਮਤਲਬ ਕਿ ਅੱਜ ਜਿਹੜੀ ਹੁੰਦਾ ਗੋਬਰ, ਵੈਸੇ ਗੋਬਰ ਤੁਹਾਨੂੰ ਪਤਾ ਹੀ ਹੈ ਬਹੁਤ ਚਰਚਿਤ ਰਹਿੰਦਾ, ਉਹ ਇਹਨਾਂ ਨੇ ਟਰਾਲੀ ਬੈਕ ਕਰਕੇ ਉਹਦੇ ਗੇਟ ਦੇ ਵਿੱਚ ਉਤਾਰ ਦਿੱਤੀ। ਉਸ ਤੋਂ ਬਾਅਦ ਫਿਰ ਇੱਥੇ ਹਲਚਲ ਹੋਈ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਰ ਸ਼ਾਮ ਬੜੀ ਨਿਖੇਧੀ ਕੀਤੀ ਆ। ਉਹਨੇ ਆਖਿਆ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਵੜ ਸਕਦੇ ਇਸ ਤਰ੍ਹਾਂ, ਇਹ ਬਹੁਤ ਗਲਤ ਹੋਏਗਾ, ਇਹ ਅੰਦੋਲਨ ਨੂੰ ਬਦਨਾਮ ਕਰ ਦੇਗਾ। ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ, ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ, ਇਹਨੂੰ ਖਰਾਬ ਨਾ ਕਰੋ। ਔਰ ਇਹ ਵੀ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਸਖਤੀ ਕਰਾਂਗੇ। ਇਸ ਤੋਂ ਇਲਾਵਾ ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦਾ ਘਰ ਵੀ ਘੇਰਿਆ ਗਿਆ। ਇਸ ਤੋਂ ਇਲਾਵਾ ਜਿਹੜੇ ਉਹ ਹੁੰਦੇ ਸੀ ਸਾਬਕਾ ਮਿਨਿਸਟਰ ਅਨਿਲ ਜੋਸ਼ੀ, ਉਹਨਾਂ ਦਾ ਵੀ ਜਿਹੜਾ ਇੱਕ ਕੱਪੜੇ ਦਾ ਵੱਡਾ ਮਾਲ ਹੈ ਉਹ ਵੀ ਘੇਰਿਆ ਗਿਆ। ਕਾਫੀ ਜ਼ਿਆਦਾ ਭਾਜਪਾ ਵਾਲਿਆਂ ਦਾ ਮਤਲਬ ਕਿ ਘਿਰਾਓ ਵਗੈਰਾ ਕੀਤੇ ਗਏ। ਪਰ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਗੋਬਰ ਦਾ ਜਿਹੜਾ ਭਰਿਆ ਹੋਇਆ ਟਰਾਲਾ ਉਹ ਉੱਥੇ ਮੁੱਦਾ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਦੇਖੋ ਭਾਜਪਾ ਵਾਲੇ ਉੱਥੇ ਇਕੱਠੇ ਹੋ ਗਏ, ਅਸ਼ਵਨੀ ਸ਼ਰਮਾ ਪਹੁੰਚ ਗਏ, ਉੱਥੇ ਬਹੁਤ ਵੱਡਾ ਇਸ਼ੂ ਬਣ ਗਿਆ, ਉਹ ਵੀ ਧਰਨੇ ਤੇ ਬੈਠ ਗਏ। ਹਾਲਾਂਕਿ ਘੇਰ ਲੈ ਗਏ ਸੀ ਟਰਾਲੀ ਵਾਲੇ, ਉਹਨਾਂ ਨੂੰ ਵੀ ਗਾਲਾਂ ਵਗੈਰਾ ਕੱਢੀਆਂ ਗਈਆਂ। ਭਾਜਪਾ ਵਾਲਿਆਂ ਨੇ ਕਿਹਾ ਕਿ ਇੱਥੋਂ ਚੁੱਕ ਕੇ ਲੈ ਜਾਓ। ਤੀਕਸ਼ਣ ਸੂਦ ਆਪ ਵੀ ਗਾਲਾਂ ਕੱਢਦਾ ਨਜ਼ਰ ਆਇਆ ਵੀਡੀਓ ਦੇ ਵਿੱਚ। ਹੁਣ ਉਹ ਜਿਹੜੇ ਬੰਦੇ ਸੀਗੇ ਪਤਾ ਨਹੀਂ ਕੌਣ ਹੈ, ਕੌਣ ਨਹੀਂ, ਕੀ ਕਾਰਵਾਈ ਹੋਏਗੀ। ਹਾਲਾਂਕਿ ਉਹਨਾਂ 'ਚੋਂ ਇੱਕ ਬੰਦਾ ਵੀਡੀਓ 'ਚ ਮੈਂ ਸੁਣਿਆ ਵਾ, ਕਹਿੰਦਾ ਕਿ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਅਸੀਂ ਉਹਦਾ ਵਿਰੋਧ ਕਰਨ ਆਏ ਹਾਂ। ਤਾਂ ਉਹ ਬਿਆਨ ਜਿਹੜਾ ਸੀਗਾ ਉਹ ਸੀਗਾ ਉਹੀ ਜਿਹੜਾ ਮੈਂ ਇੱਕ ਦਿਨ ਤੁਹਾਨੂੰ ਸ਼ਾਇਦ ਸੁਣਾਇਆ ਵੀ ਸੀਗਾ ਕਿ ਦਿੱਲੀ ਪਿਕਨਿਕ ਸਪੌਟ ਬਣਾ ਰੱਖਿਆ ਇਹਨਾਂ ਨੇ, ਪਿਕਨਿਕ ਕਰਨ ਜਾਂਦੇ ਨੇ। ਤੀਕਸ਼ਣ ਸੂਦ ਨੇ ਇਹ ਗੱਲ ਕਹੀ ਸੀ। ਤਾਂ ਉਸ ਤੋਂ ਬਾਅਦ ਹੀ ਇਹ ਰੋਸ ਜਿਹੜਾ ਇੱਥੋਂ ਤੱਕ ਪਹੁੰਚਿਆ। ਹਾਲਾਂਕਿ ਚਲੋ ਠੀਕ ਆ, ਆਪਾਂ ਮੰਨ ਲੈਂਦੇ ਹਾਂ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਆ ਕਿ ਇਹਦੀ ਗਲਤ ਆ, ਆਪਾਂ ਵੀ ਕਹਿੰਦੇ ਗਲਤ ਆ। ਇਸ ਤਰ੍ਹਾਂ ਨਹੀਂ, ਕਿਉਂਕਿ ਪਾਰਟੀਆਂ ਦਾ ਜੇ ਦੇਖੀਏ ਤਾਂ ਉਹ ਤਾਂ ਅਲੱਗ ਵਿਸ਼ਾ ਹੈ। ਪਰ ਜੇ ਜਥੇਬੰਦੀਆਂ ਦਾ ਦੇਖੋਗੇ ਤਾਂ ਜਥੇਬੰਦੀਆਂ ਨੇ ਕਿਤੇ ਵੀ ਇਹੋ ਜਿਹਾ ਪ੍ਰੋਗਰਾਮ ਨਹੀਂ ਦਿੱਤਾ। ਉਹਨਾਂ ਨੇ ਤੁਹਾਨੂੰ ਘਰਾਓ ਕਰਨ ਵਾਸਤੇ ਆਖਿਆ। ਘਰਾਓ ਦੀ ਵੀ ਇੱਕ ਮਰਿਆਦਾ ਹੁੰਦੀ, ਇਹ ਨਹੀਂ ਹੁੰਦਾ ਕਿ ਘਰਾਓ ਕਰਕੇ ਤੁਸੀਂ ਬੰਦੇ ਨੂੰ ਜਾਂ ਕਿਸੇ ਗੰਦੀ ਜਗ੍ਹਾ ਤੇ ਕਹੋ ਬੈਠਣ ਲਈ ਮਜਬੂਰ ਕਰ ਦਿਓ ਜਾਂ ਕੱਪੜੇ ਉਤਾਰਨ ਲਈ ਮਜਬੂਰ ਕਰ ਦਿਓ। ਮਤਲਬ ਘਰਾਓ ਜਿਹੜਾ ਤੁਸੀਂ ਉਹਦਾ ਕਰਕੇ ਬੈਠਣਾ, ਉਹਦੇ ਨਾਲ ਗੱਲ ਵੀ ਕਰ ਸਕਦੇ ਹੋ, ਉਹਨੂੰ ਕਾਲੀਆਂ ਝੰਡੀਆਂ ਵੀ ਦਿਖਾ ਸਕਦੇ ਹੋ। ਮਤਲਬ ਕਿ ਇੱਕ ਬੜਾ ਇਹ ਵਿਰੋਧ ਵੀ ਇੱਕ ਬਹੁਤ ਵੱਡਾ ਹਥਿਆਰ ਹੈ ਨਾ, ਤੇ ਇਹਦੇ ਉੱਤੇ ਮਰਿਆਦਾ ਵੀ ਆ। ਹੁਣ ਇਹ ਸੰਘਰਸ਼ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਆਪਣੇ ਪੱਧਰ ਤੇ ਪਤਾ ਨਹੀਂ ਕਿਵੇਂ ਕਦਮ ਚੁੱਕ ਲਿਆ। ਤੇ ਚਲੋ ਕੈਪਟਨ ਸਾਹਿਬ ਜਿਵੇਂ ਗੱਲ ਕਹਿੰਦੇ ਕਿ ਠੀਕ ਹੈ, ਪਰ ਇਹਨਾਂ ਨੂੰ ਨਾਲ ਇਹ ਵੀ ਕੰਡੈਮ ਕਰਨਾ ਚਾਹੀਦਾ ਨਾ ਕਿ ਜਿਸ ਤਰ੍ਹਾਂ ਉਕਸਾਇਆ ਜਾ ਰਿਹਾ ਮੁੰਡਿਆਂ ਨੂੰ, ਫਿਰ ਗੁੱਸਾ ਤੇ ਆਊਗਾ ਜਦੋਂ ਤੁਸੀਂ ਉੱਥੇ ਉਹਨਾਂ ਦੇ ਬੰਦੇ ਮਰ ਰਹੇ ਨੇ, ਬੀਬੀਆਂ 80-80 ਸਾਲ ਦੀਆਂ ਉੱਥੇ ਲੰਗਰ ਪਕਾ ਰਹੀਆਂ ਨੇ, ਤੁਸੀਂ ਪਿਕਨਿਕ ਸਪੌਟ ਕਹਿੰਦੇ, ਤੁਸੀਂ ਉੱਥੇ 10 ਦਿਨ ਰਹਿ ਕੇ ਤਾਂ ਆਓ, ਆਪਣੇ ਬੱਚਿਆਂ ਨੂੰ ਲੈ ਜਾਓ, ਤੁਹਾਨੂੰ ਸਾਰਾ ਕੁਛ ਦੇ ਵੀ ਦੇਣਗੇ। ਜਾ ਕੇ ਦੇਖੋ ਤਾਂ ਸਹੀ, ਤਾਂ ਵੀ ਰਹਿਣਾ ਕਿੰਨਾ ਔਖਾ। ਹੋਰ ਕੁਛ ਨਹੀਂ, ਰਾਜ ਕਰਨਵੀਰ ਸਿੰਘ ਜੀ ਘਰ ਦੇ ਬੱਚਿਆਂ ਤੋਂ ਦੂਰ ਰਹਿਣਾ ਬਹੁਤ ਔਖਾ, ਆਪਣੇ ਮਾਪੇ ਤੋਂ ਦੂਰ ਰਹਿਣਾ ਬਹੁਤ ਔਖਾ ਹੈ, ਪਿੰਡ ਤੋਂ ਦੂਰ ਰਹਿਣਾ ਬਹੁਤ ਔਖਾ ਹੈ। ਸੋ ਪਿਕਨਿਕ ਸਪੌਟ ਕਹਿਣਾ ਇਹ ਕਿੱਥੋਂ ਦੀ ਸਿਆਣਪ ਹੈ। ਮੈਂ ਤੇ ਹੈਰਾਨ ਹਾਂ ਕਿ ਇਹੋ ਜਿਹੇ ਬੰਦੇ ਰਾਜਨੀਤੀ ਦੇ ਵਿੱਚ ਤੁਰੇ ਫਿਰਦੇ ਆ।
ਜਿਹੜੇ ਪੰਜਾਬ 'ਚ ਰਹਿ ਕੇ ਵੀ ਇਸ ਅੰਦੋਲਨ ਨੂੰ ਅੰਦੋਲਨ ਮੰਨਣ ਤੋਂ ਹੀ ਇਨਕਾਰੀ ਆ। ਉਹ ਬੰਦੇ ਕਦੋਂ ਸੱਚ ਦੀ ਗੱਲ ਕਰਨਗੇ? ਮੈਨੂੰ ਦੱਸੋ, ਇਹਨਾਂ ਦੀ ਜ਼ਮੀਰ ਜਿਹੜੀ ਆ ਪਤਾ ਨਹੀਂ ਕਿੱਥੇ ਚਲ ਗਈ ਆ। ਕਦੋਂ ਇਹ ਸੱਚ ਦੀ ਗੱਲ ਕਰਨਗੇ? ਕਦੋਂ ਹੱਕ ਦੀ ਗੱਲ ਕਰਨਗੇ? ਜਿਹੜੇ ਬੰਦੇ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਅੰਦੋਲਨ ਕਿਸਾਨਾਂ ਦਾ ਹੈ, ਉਹ ਪਿਕਨਿਕ ਦੱਸੀ ਜਾਂਦੇ ਨੇ। ਜੀ, ਕੋਈ ਪਿਕਨਿਕ ਦੱਸੀ ਜਾਂਦਾ ਆ, ਕੋਈ ਮੇਲਾ ਦੱਸੀ ਜਾਂਦਾ ਹੈ, ਕੋਈ ਕੁਛ ਕਹੀ ਜਾਂਦਾ ਹੈ। ਇਹਨਾਂ ਦਾ ਤਾਂ ਕੰਮ ਹੀ ਇਹ ਕੁਛ ਹੈਗਾ ਆ। ਅਤੇ ਸੋ ਤੋਂ ਇੱਕ ਖਬਰ ਕਰਾਂਗੇ, ਫਿਰ ਉਸ ਤੋਂ ਬਾਅਦ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਆਪਾਂ ਜਿਹੜੀਆਂ ਉਹ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਕਹਿੰਦੇ ਪੱਛਮ ਬੰਗਾਲ ਵਾਲੀ ਮਮਤਾ ਬੈਨਰਜੀ ਹੁਣ ਸੌਰਵ ਗਾਂਗਲੀ ਦੇ ਦੁਆਲੇ ਹੋਈ ਆ। ਹਾਂਜੀ, ਦੇਖੋ, ਸੌਰਵ ਗਾਂਗੁਲੀ ਦੇ ਦੁਆਲੇ ਭਾਜਪਾ ਹੋ ਗਈ ਨਾ, ਉਹ ਉਹਨਾਂ ਦੇ ਦੁਆਲੇ ਹੋ ਗਈ ਆ। ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਜੇ ਸੌਰਵ ਗਾਂਗੁਲੀ ਦਾ ਆਪਾਂ ਦੇਖੀਏ, ਨਾਂ ਬਹੁਤ ਵੱਡਾ ਹੈ ਕ੍ਰਿਕਟ ਜਗਤ ਦੇ ਵਿੱਚ। ਇੱਕ ਵੱਖਰੀ ਸ਼ੈਲੀ ਸੀਗੀ ਬੰਦੇ ਦੀ, ਔਰ ਇਵੇਂ ਕਹਿ ਲਓ ਕਿ ਭਾਰਤੀ ਕ੍ਰਿਕਟ ਟੀਮ ਦੀ ਦਸ਼ਾ ਹੀ ਬਦਲ ਦਿੱਤੀ ਸੀ। ਇਸ ਬੰਦੇ ਦੇ ਨਾਮ ਇਹ ਚੀਜ਼ ਜਿਹੜੀ ਆ ਉਹ ਹਮੇਸ਼ਾ ਜੁੜੀ ਰਹੇਗੀ। ਹਮਲਾਵਰ ਕੈਪਟਨ ਸੀ, ਇਹਦੀ ਹੋਈ ਸੀ ਸਭ ਤੋਂ ਪਹਿਲਾਂ। ਬਾਕੀ ਸਾਰੇ ਤੁਹਾਨੂੰ ਪਤਾ ਹੀ ਹੈ ਕਿਵੇਂ ਛੂਈ ਮੁਈ ਹੋ ਜਾਂਦੇ ਸੀ ਬਾਹਰ ਜਾ ਕੇ। ਇਹਨੇ ਜਦੋਂ ਸ਼ਰਟ ਲਾਈ ਸੀਗੀ ਲਾਸ ਦੇ ਵਿੱਚ ਸ਼ਾਇਦ, ਤਾਂ ਉਹ ਇੱਕ ਵੱਖਰਾ ਨਜ਼ਾਰਾ ਸੀ। ਉਸ ਤੋਂ ਬਾਅਦ ਭਾਰਤੀ ਟੀਮ ਦੇ ਦਿਨ ਹੀ ਫਿਰ ਗਏ। ਸੌਰਵ ਗਾਂਗੁਲੀ ਨੂੰ ਬਹੁਤ ਸਾਰੇ ਲੋਕ ਸਚਿਨ ਤੰਦੂਲਕਰ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਸੀ। ਇਹ ਨਹੀਂ ਮੈਂ ਕਹਿੰਦਾ ਕਿ ਵੱਧ ਘੱਟ ਹੋਣਗੇ, ਮਤਲਬ ਕਿ ਕੁਛ ਲੋਕ ਐਸਾ ਜਨੂਨ ਸੀ ਸੌਰਵ ਗਾਂਗੁਲੀ ਦਾ। ਬੈਟਸਮੈਨ ਵੀ ਅੱਛਾ ਸੀਗਾ, ਕੈਪਟਨ ਬਹੁਤ ਹਮਲਾਵਰ ਸੀਗਾ। ਖੈਰ, ਰਿਟਾਇਰਮੈਂਟ ਤੋਂ ਬਾਅਦ ਥੋੜਾ ਦੇਰ ਕਮੈਂਟਰੀ ਕੀਤੀ ਤੇ ਉਸ ਤੋਂ ਬਾਅਦ ਫਿਰ BCCI 'ਚ ਚੱਲ ਗਏ। ਇਹ ਸਾਰੀ ਮਿਹਰਬਾਨੀ ਹੋਈ ਹੈ, ਦੱਸਦੇ ਆ ਕਿ ਭਾਜਪਾ ਕਰਕੇ, ਕਿਉਂਕਿ ਇਹਦੇ ਭਰਾ ਦੇ ਭਾਜਪਾ ਦੇ ਨਾਲ ਚੰਗੇ ਰਿਲੇਸ਼ਨ ਸਨ। ਉਸ ਤੋਂ ਬਾਅਦ ਵੈਸੇ ਇਹਦਾ ਜਦੋਂ ਮਤਲਬ ਕਿ ਵਿਆਹ ਹੋਇਆ ਨਾ, ਉਦੋਂ ਆਪਦੇ ਪਰਿਵਾਰ ਨਾਲ ਬੜੀ ਵਿਗੜ ਗਈ ਸੀ ਜੀ, ਦੋਨਾਂ ਦੇ ਨਾਲ। ਜਦੋਂ ਇਹਦੀ ਮੈਰਿਜ ਹੋਈ, ਬਹੁਤ ਜ਼ਿਆਦਾ ਇਹਦਾ ਰੌਲਾ ਪਿਆ ਸੀ। ਖੈਰ ਚਲੋ, ਉਹ ਪਰਸਨਲ ਮਾਮਲੇ ਹੁੰਦੇ ਨੇ, ਬਦਲੀ ਜਾਂਦੇ ਆ। ਤਾਂ ਹੁਣ ਹੋਇਆ ਕੀ ਆ ਕਿ ਪਿਛਲੇ ਦਿਨੀ ਗਾਂਗੁਲੀ ਨੇ ਰਾਜਪਾਲ ਦੇ ਨਾਲ ਇੱਕ ਮੁਲਾਕਾਤ ਕੀਤੀ ਆ। ਤਾਂ ਜਿਹੜੀ ਉਹ ਮੁਲਾਕਾਤ ਕੀਤੀ ਆ, ਉਸ ਤੋਂ ਬਾਅਦ ਹੀ ਮਮਤਾ ਬੈਨਰਜੀ ਨੇ ਆਖਿਆ ਕਿ ਜਿਹੜੀ ਇਹਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ 'ਚ ਜਾਇਦਾਦ ਦਿੱਤੀ ਆ, ਉਹ ਅਸੀਂ ਵਾਪਸ ਲਵਾਂਗੇ। ਅੱਛਾ, ਇਹ ਜਿਹੜੀ ਵਿਸ਼ਵ ਭਾਰਤੀ ਯੂਨੀਵਰਸਿਟੀ ਹੈ ਨਾ, ਸ਼ਾਂਤੀ ਨਿਕੇਤਨ 'ਚ ਆ। ਸ਼ਾਂਤੀ ਨਿਕੇਤਨ ਕੀ ਆ ਕਿ ਕੋਲਕਾਤੇ ਤੋਂ ਜੇ ਤੁਸੀਂ ਦੇਖੋਗੇ ਪਰਾਂ ਨੂੰ 200 ਕਿਲੋਮੀਟਰ ਦੂਰ ਹੈ। ਬੋਲਪੁਰ ਇੱਕ ਪੈਂਦਾ ਕਸਬਾ ਜਿਹਾ, ਉਹਦੇ ਨੇੜੇ ਆ। ਰਵਿੰਦਰਨਾਥ ਟੈਗੋਰ ਜੀ ਉੱਥੇ ਰਿਹਾ ਕਰਦੇ ਸੀਗੇ। ਔਰ ਮੈਂ ਤੁਹਾਨੂੰ ਇਸੇ ਚੀਜ਼ ਨਾਲ ਜੁੜੀ ਇੱਕ ਹੋਰ ਬੜੀ ਵੱਡੀ ਗੱਲ ਦੱਸਦਾ ਕਿ ਜਿਹੜੇ ਨੋਬਲ ਪੁਰਸਕਾਰ ਜੇਤੂ ਨਾ, ਅਮਰਤਿਆ ਸੈਨ, ਜਿਹੜੇ ਅਸਲ ਸਰਕਾਰ ਦੇ ਆਲੋਚਕ ਆ, ਬਹੁਤ ਵੱਡੇ ਤੁਹਾਨੂੰ ਪਤਾ ਅਰਥ ਸ਼ਾਸਤਰੀ ਆ, ਮੇਰੇ ਖਿਆਲ ਦੇ ਨਾਲ US 'ਚ ਰਹਿੰਦੇ ਨੇ ਉਹ ਸ਼ਾਇਦ। ਉਹਨਾਂ ਨੂੰ ਵੀ ਉੱਥੇ ਜਗ੍ਹਾ ਮਿਲੀ ਹੈ ਕਿਉਂਕਿ ਜਿਹੜੇ ਫਾਊਂਡਰ ਸੀਗੇ ਰਵਿੰਦਰਨਾਥ ਟੈਗੋਰ, ਉਹਨਾਂ ਦੇ ਨਾਲ ਦੂਸਰੇ ਸਾਥੀ ਉਹਨਾਂ ਦੇ ਪਿਤਾ ਸੀ, ਸ਼ਾਇਦ ਉਹਨਾਂ ਦਾ ਨਾਂ ਕਿਤੀਮੋਹਨ ਸੈਨ ਸੀਗਾ। ਔਰ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਅਮਰਤਿਆ ਸੈਨ ਦਾ ਨਾਂ ਰਵਿੰਦਰਨਾਥ ਟੈਗੋਰ ਨੇ ਰੱਖਿਆ ਸੀ ਅਮਰਤਿਆ। ਤੇ ਉਹ ਜਿਹੜੀ ਵਿਸ਼ਵ ਭਾਰਤੀ ਯੂਨੀਵਰਸਿਟੀ ਸੀਗੀ, ਉਹ ਇਹਨਾਂ ਨੇ 1921 ਦੇ ਵਿੱਚ ਐਸਟੈਬਲਿਸ਼ ਕੀਤੀ ਸੀਗੀ। ਤਾਂ ਉਹ ਜਿਹੜੇ ਕੁਝ ਖਾਸ ਮੈਂਬਰ ਹੁੰਦੇ ਆ, ਉਹਨਾਂ ਨੂੰ ਉੱਥੇ ਕੰਪਲੈਕਸ ਦੇ ਵਿੱਚ ਪਲਾਟ ਵਗੈਰਾ ਦਿੱਤੇ ਗਏ। ਅਮਰਤਿਆ ਸੈਨ ਨੂੰ ਪਲਾਟ ਮਿਲਿਆ ਸੀਗਾ, ਮਤਲਬ ਕਿ ਉਹਦੇ ਪਿਤਾ ਜੀ ਨੇ ਉਹ ਲਿਆ ਸੀਗਾ 99 ਸਾਲ ਲੀਜ਼ ਵਾਸਤੇ। ਉਹ ਕਹਿੰਦੇ ਆ ਜੀ ਕਿ ਤੁਸੀਂ ਮਿੱਥੀ ਜਗ੍ਹਾ ਤੋਂ ਵੱਧ ਇਹ ਜਿਹੜਾ ਆਪਣਾ ਪਲਾਟ ਮੰਨੀ ਬੈਠੇ ਹੋ, ਇਹ ਖਾਲੀ ਕਰੋ। ਤਾਂ ਇਹ ਕਿਉਂਕਿ ਸੈਂਟਰਲ ਯੂਨੀਵਰਸਿਟੀ ਬਣ ਗਈ ਹੈ ਹੁਣ ਵਿਸ਼ਵ ਭਾਰਤੀ ਯੂਨੀਵਰਸਿਟੀ ਜਿਹੜੀ, ਤਾਂ ਮਤਲਬ ਕਿ ਇੱਕ ਪਾਸੇ ਅਮਰਤਿਆ ਸੈਨ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ। ਤਾਂ ਉੱਥੇ ਮਮਤਾ ਬੈਨਰਜੀ ਚਿੱਠੀ ਲਿਖ ਕੇ ਉਹਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਭੈਣ ਮੰਨੋ, ਫਰੈਂਡ ਦੇ ਤੌਰ 'ਤੇ ਕਰੋ, ਮੈਂ ਤੁਹਾਡੀ ਮਦਦ ਕਰੂੰਗੀ ਜਿੰਨੀ ਵੀ ਕਰ ਸਕਦੀ ਹੈ। ਤਾਂ ਦੂਸਰੇ ਪਾਸੇ ਸੌਰਵ ਗਾਂਗੁਲੀ ਵਾਲਾ ਮੁੱਦਾ ਨਿਕਲਿਆ, ਉਹਨੇ ਨਾਲੇ ਵਾਰੀ ਦਾ ਵੱਟਾ ਲਾ ਲਿਆ ਤੇ ਨਾਲੇ ਸੌਰਵ ਗਾਂਗੁਲੀ ਨੂੰ ਦੱਸ ਦਿੱਤਾ ਕਿ ਜੇ ਤੂੰ ਭਾਈ ਭਾਰਤੀ ਜਨਤਾ ਪਾਰਟੀ ਦੇ ਢਾਈ ਚੜ੍ਹ ਕੇ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਦਾ ਚਿਹਰਾ ਬਣ ਜਾ ਰਿਹਾ, ਤਾਂ ਫਿਰ ਆਪਣੇ ਹੇਠ ਖੜਕੇ ਬਹੁਤ ਚੱਲਣਗੇ। ਜੀ ਜੀ। ਅਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਫਿਰ ਆਪਾਂ ਸਰੋਤਿਆਂ ਦੀਆਂ ਕਾਲਸ ਲਵਾਂਗੇ। ਅਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਮਿਲਦੇ ਬ੍ਰੇਕ ਤੋਂ ਬਾਅਦ 'ਚ ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ ਮਸਾਲੇ ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ ਤੇ ਹਾਂ ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ ਗੋਲ ਗੱਪੇ ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ ਪਰੌਂਠਾ ਤੰਦੂਰੀ ਕੁਲਚਾ ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਯਾਰ ਟੇਕ ਆਊਟ ਲੋ ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ New India Sweet and Spicy 3225 West Shaw Avenue Suite 103 Fresno ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 509 225 2824 559 225 2824 ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ ਬਿਜ਼ਨਸ ਪਰਸਨਲ ਇਨਕਮ ਟੈਕਸ ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ ਲਾਈਫ ਇੰਸ਼ੋਰੈਂਸ ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਵਰਕ ਪਰਮਿਟ R1 ਵੀਜ਼ਾ I-360 ਐਡਜਸਟਮੈਂਟ ਆਫ ਸਟੇਟਸ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ ਇੰਡੀਆ ਇੰਗਲੈਂਡ ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ IRS ਦਾ ਕੋਈ ਵੀ ਮਸਲਾ ਹੋਵੇ ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਜ਼ਨੋ ਕਾਲ 5592439200 ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ BRE ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ 0G81976 ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641 ਗਿਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ ਪਾਸਪੋਰਟ ਵੀਜ਼ਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਐਫੀਡੇਵਿਟ ਆਫ ਸਪੋਰਟ ਰੀਐਂਟਰੀ ਪਰਮਿਟ ਵਰਕ ਪਰਮਿਟ ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ ਰੀਨਿਊ ਕਰਵਾਉਣਾ OCI ਕਾਰਡ ਇੰਡੀਆ ਲਈ ਵੀਜ਼ਾ ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ ਗੁਰਪ੍ਰੀਤ ਗਿੱਲ 5594122876 559 412 2876 ਐਡਰੈਸ 4709 El Capitan Suite 103 Fresno or visit fresnoimmigration.com ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 5597093800 ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲੇ ਲਾਇਸੈਂਸ ਨੰਬਰ 010295881 ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ ਕਾਲ 408 272 2500 4082722500 ਖਾਲਸਾ ਇੰਸ਼ੋਰੈਂਸ ਏਜੰਸੀ 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
ਜੀ ਸ਼ੁਕਰੀਆ ਜੀ ਸਾਰਿਆਂ ਨੂੰ। ਜੀ, ਤੇ ਆਪਾਂ ਜਿਹੜੀਆਂ ਹੁਣ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੇ ਕੋਈ ਆਮ ਬੰਦਾ ਕੋਈ ਸੁਸਾਈਡ ਕਰਦਾ ਹੈ ਤੇ ਨੋਟ ਲਿਖ ਕੇ ਸੁਸਾਈਡ ਨੋਟ ਲਿਖਦਾ ਹੈ ਤੇ ਉਹ ਜਾਂ ਜਿਹਨਾਂ ਨੂੰ ਉਕਸਾਇਆ ਹੁੰਦਾ ਜਾਂ ਜਿਹਦਾ ਉਹਦੇ 'ਚ ਹੱਥ ਹੁੰਦਾ ਸੁਸਾਈਡ ਕਰਨ ਤੇ ਉਸ ਬੰਦੇ ਤੇ ਕੇਸ ਦਰਜ ਹੁੰਦਾ ਜੀ। ਤੇ ਇਹ ਕਿਉਂ ਨਾ ਬਾਬਾ ਰਾਮ ਸਿੰਘ ਜੀ ਨੇ ਔਰ ਇੱਕ ਵਕੀਲ ਨੇ ਇਹਨਾਂ ਸ਼ਹੀਦੀਆਂ ਦਿੱਤੀਆਂ ਨੇ ਉੱਥੇ, ਤੇ ਕਿਉਂ ਨਾ ਇਹਨਾਂ ਤੇ ਜਿਹੜੇ 4 ਬੰਦੇ ਉਹਨਾਂ ਬਾਬਾ ਰਾਮ ਸਿੰਘ ਨੇ ਕਲੀਅਰ ਲਿਖਿਆ ਸੀ ਵੀ ਮੋਦੀ ਸਰਕਾਰ ਨੇ ਇਹਦੇ ਜੁਰਮਾਂ ਦੇ ਕਰਕੇ ਅਸੀਂ ਇੱਥੇ ਸ਼ਹੀਦੀ ਦੇ ਰਹੇ ਹਾਂ, ਤੇ ਇਹ ਮੋਦੀ ਤੇ ਅਮਿਤ ਸ਼ਾਹ, ਪਿਊਸ਼ ਗੋਇਲ ਤੇ ਐਗਰੀਕਲਚਰ ਮਿਨਿਸਟਰ ਤੋਮਰ, ਇਹਨਾਂ ਚੌਵਾਂ ਦੇ ਕਿਉਂ ਨਹੀਂ ਕੇਸ ਹੋਣਾ ਚਾਹੀਦਾ? ਜੀ, ਥੈਂਕ ਯੂ ਜੀ। ਉਹ ਤੇ ਅਦਾਲਤ ਦੱਸ ਦੇਗੀ, ਪਰ ਇੱਕ ਵਕੀਲ ਵੀ ਮਰਿਆ ਇਸੇ ਤਰ੍ਹਾਂ ਹੀ, ਉਹਨੇ ਵੀ ਖੁਦਕੁਸ਼ੀ ਕੀਤੀ ਆ ਜੀ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਇੱਥੇ ਪੰਜਾਬ ਦੇ ਵਿੱਚ ਵੀ ਤੇ ਇੱਕ ਕਿਸਾਨ ਮਰਿਆ ਸੀਗਾ ਨਾ, ਬਜ਼ੁਰਗ, ਸਰਕਾਰ ਦੇ ਸਿਰ ਤੇ ਚੜ੍ਹ ਕੇ। ਔਰ ਇਸ ਤੋਂ ਇਲਾਵਾ ਇੱਕ ਬਾਅਦ ਦੇ ਵਿੱਚ ਫੇਰ ਜਦੋਂ ਗੁਰਪ੍ਰੀਤ ਕਾਂਗੜ ਗਿਆ ਸੀ ਕਿਤੇ ਤੇ ਇਹ ਪੋਜ਼ਿਟਿਵ ਨਿਕਲ ਆਇਆ ਤੇ ਉਸ ਪਿੰਡ ਦੇ ਵਿੱਚ ਹਲਾਲਾਲਾ ਹੋ ਗਈ, ਕਿਉਂਕਿ ਇੱਕ ਸਕੂਲ ਦਾ ਉਦਘਾਟਨ ਕਰਾਇਆ ਇਹ ਕਰੋਨਾ ਕਾਲ ਦੇ ਦਰਮਿਆਨ। ਉਦੋਂ ਵੀ ਇੱਕ ਬਜ਼ੁਰਗ ਨੇ ਉੱਥੇ ਖੁਦਕੁਸ਼ੀ ਕਰ ਲਈ ਸੀ ਇਹਨਾਂ ਦੇ ਸਿਰ ਚੜ੍ਹ ਕੇ। ਇਹਨਾਂ ਤੇ ਕਿਹੜਾ ਕੁਛ ਪਰਚਾ ਹੋਇਆ? ਸਰਕਾਰਾਂ ਤੇ ਸਰ ਪਰਚੇ ਨਹੀਂ ਹੁੰਦੇ, ਠੀਕ ਹੈ, ਉਹ ਕੋਸ਼ਿਸ਼ ਕਰ ਲੈਣ ਵਕੀਲ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ, ਬਾਕੀ ਕੋਈ ਅੱਜ ਤੱਕ ਤੇ ਮਾਮਲਾ ਇਸ ਤਰ੍ਹਾਂ ਦਾ ਬਣਿਆ ਨਹੀਂ ਹੈ ਕਿ ਸਰਕਾਰ ਤੇ ਕਿਸੇ ਤੇ ਜਾਂ ਜੇ ਕੋਈ ਸਰਕਾਰ ਦਾ ਹਿੱਸਾ ਉਹਦੇ ਤੇ ਕੋਈ ਕੇਸ ਬਣ ਜਾਵੇ। ਪਰ ਇਹ ਹੁਣ ਕਿਉਂਕਿ ਵਕੀਲ ਮਾਮਲਾ ਕਰ ਰਹੇ ਨੇ, ਅੱਗੇ ਦੇਖਦੇ ਆ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਆਲਰੇਡੀ ਵਾਪਰ ਚੁੱਕੀਆਂ ਨੇ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਇਹ ਹੈ ਜੀ ਕਿ ਕੀ EVM ਮਸ਼ੀਨਾਂ ਹੁਣ BJP ਤੇ ਕਿਰਪਾ ਕਰਕੇ ਬੰਗਾਲ 'ਚ ਵੀ ਇਹਨਾਂ ਦੀ ਸਰਕਾਰ ਬਣਾ ਦੇਗੀ ਜਾਂ ਨਹੀਂ? ਦੂਸਰਾ ਸਵਾਲ ਇਹ ਹੈ ਕਿ ਇੱਕ ਜਿਹੜੇ ਉਹ ਮੂਸਾ ਜਿਨ੍ਹਾਂ ਨੇ EVM ਮਸ਼ੀਨਾਂ ਦੇ ਹੈਕ ਕਰਨ ਦੀ ਗੱਲ ਕੀਤੀ ਸੀ BBC ਤੇ ਉਹਨਾਂ ਇੰਟਰਵਿਊ ਦਿੱਤੀ ਸੀ, ਉਸ ਸੰਬੰਧ ਵਿੱਚ ਆਪੋਜੀਸ਼ਨ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹਦਾ ਵਿਰੋਧ ਕਿਉਂ ਨਹੀਂ ਕਰਦੀਆਂ EVM ਮਸ਼ੀਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ ਆ, ਜੇ ਇੰਡੀਆ ਦੇ ਵਿੱਚ ਬੈਲਟ ਪੇਪਰ ਵਾਪਸ ਆ ਗਿਆ, ਬੈਲਟ ਪੇਪਰਾਂ ਦਾ ਵੀ ਰੌਲਾ ਨਹੀਂ ਜੇ ਨਿਬੜਨਾ। ਕਿਉਂਕਿ ਉਦੋਂ ਵੀ ਕਹਿਣਾ ਕਿ ਬੈਲਟ ਪੇਪਰ ਇਸ ਤਰ੍ਹਾਂ ਹੋ ਗਏ। ਇੱਕ ਵਾਰੀ ਇੰਦਰਾ ਗਾਂਧੀ ਦੇ ਸ਼ਾਸਨ ਕਾਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਗੱਲ ਉੱਠ ਪਈ ਸੀਗੀ ਕਿ ਬੈਲਟ ਪੇਪਰ ਰਸ਼ੀਆ ਤੋਂ ਆ ਗਏ, ਤੇ ਜੇ ਬੈਲਟ ਪੇਪਰਾਂ ਤੇ ਵੀ ਇਲੈਕਸ਼ਨ ਹੋਣ ਲੱਗਿਆ ਇੰਡੀਆ ਦੇ ਵਿੱਚ ਕਦੇ ਰੌਲਾ ਨਹੀਂ ਨਿਬੜਦਾ। ਅੱਗੇ ਵੀ ਬੈਲਟ ਪੇਪਰਾਂ ਤੇ ਰੌਲਾ ਪੈਂਦਾ ਸੀ ਤੇ EVM ਤੇ ਆਏ ਸੀ। EVM ਤੋਂ ਜੇ ਵਾਪਸ ਬੈਲਟ ਪੇਪਰ ਤੇ ਜੰਪ ਕਰਨਗੇ ਤਾਂ ਮੈਨੂੰ ਲੱਗਦਾ ਕਿ ਉੱਥੇ ਵੀ ਝਗੜਾ ਇਹੀ ਰਹਿਣਾ। ਬਾਕੀ ਤੁਸੀਂ ਦੱਸ ਦਿਓ ਕਿ ਜੇ ਮੰਨ ਲਓ ਭਾਜਪਾ ਤੇ ਹਾਰ ਜਾਂਦੀ ਹੈ ਬੰਗਾਲ ਦੇ ਵਿੱਚ, ਕੀ ਤੁਹਾਡਾ EVM ਤੇ ਭਰੋਸਾ ਹੋਏਗਾ? ਸ਼ਾਇਦ ਚਲੋ ਕਾਲ ਕੱਟ ਗਏ ਹੋਣੇ। ਸੋ ਇਹ ਸਾਨੂੰ ਤੇ ਅਸੀਂ ਤੇ ਟੋਟਲੀ ਕਨਫਿਊਜ਼ ਹਾਂ। ਮੈਂ ਤਾਂ ਆਪਣਾ ਜੇ ਤੁਹਾਨੂੰ ਵਿਅਕਤੀਗਤ ਓਪੀਨੀਅਨ ਦੇਵਾਂ, ਮੈਂ ਤਾਂ ਟੋਟਲੀ ਕਨਫਿਊਜ਼ ਹਾਂ ਇਸ ਮਸਲੇ ਦੇ ਵਿੱਚ, ਕਿਉਂਕਿ ਆਪਾਂ ਜਿਸ ਤਰ੍ਹਾਂ IT ਮਾਹਰ ਨਹੀਂ ਆ, ਕੋਈ ਆਪਾਂ ਨੂੰ ਇਹਦੇ ਬਾਰੇ ਕੋਈ ਮੈਨੂੰ ਤਾਂ ਜਾਣਕਾਰੀ ਵੀ ਨਹੀਂ, ਬੇਸਿਕ ਜਾਣਕਾਰੀ ਵੀ ਨਹੀਂ। ਮੈਂ ਤਾਂ ਬਟਨ ਨੱਪ ਕੇ ਆ ਜਾਂਦਾ ਜਦੋਂ ਵੀ ਜਾਵਾਂ। ਤਾਂ ਇਹ ਜ਼ਰੂਰ ਆ ਕਿ ਮੇਰਾ ਮੰਨਣਾ ਹੈ ਬੇਸ਼ੱਕ ਬੈਲਟ ਪੇਪਰ ਤੇ ਵੀ ਆ ਜਾਓਗੇ, ਪਰ ਇੰਡੀਆ ਦੇ ਵਿੱਚ ਕੰਟਰੋਵਰਸੀ ਨਹੀਂ ਨਿਬੜਦੀ। ਮੈਂ ਕਿਹਾ ਜੀ ਹੁਣ ਸਾਡੇ ਨਹੀਂ ਇੱਥੇ ਨਿਬੜਨ ਦੇ ਤੇ ਤੁਹਾਡੇ ਆਪਣੇ ਵੇਖ ਲਓ ਕਿੰਨਾ ਰੱਟਾ ਪਿਆ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆ ਉਹ ਸਾਡੇ ਨਾਲ ਜੁੜੇ ਨੇ। ਨਾਲੇ ਇਸ ਮਾਮਲੇ 'ਚ ਇੱਦਾਂ ਹੀ ਹੁੰਦਾ, ਵਿਰੋਧੀਆਂ ਨੇ ਹਮੇਸ਼ਾ ਦੂਜਿਆਂ ਨੇ, ਜਿਹੜੇ ਹਾਰਨ ਵਾਲਿਆਂ ਨੇ ਕਹਿਣਾ ਹੁੰਦਾ। ਚਲੋ ਇਹ ਨਹੀਂ ਹੁਣ ਪਤਾ ਵੀ ਕਿੰਨੇ ਪੱਧਰ ਦੇ ਉੱਤੇ ਹੁੰਦੀ ਹੈ, ਕਿਤੇ ਮਾੜਾ ਮੋਟਾ ਤਾਂ ਸਾਰੇ ਜਾਣੇ ਟਰਾਈ ਜਿਹੜਾ ਆ ਉਹ ਹਰ ਇੱਕ ਪਾਰਟੀ ਵਾਲੇ ਜਿਹੜੇ ਉਹ ਕਰਦੇ ਹੀ ਹੋਣਗੇ ਵੀ ਸਾਡੇ ਵਾਲ ਪਾਸੇ ਨੂੰ ਜਿਹੜੀਆਂ ਵੋਟਾਂ ਜ਼ਿਆਦਾ ਪੈਣ। ਆਹੋ ਫਿਰ ਉਹ ਤਾਂ ਇਹ ਆ ਵੀ ਜੇ ਮੰਨ ਲਓ ਇੰਨਾ ਹੀ ਸੌਖਾ ਹੁੰਦਾ ਕੰਮ, ਤੇ ਜਿਹੜੇ ਮਨਮੋਹਨ ਸਿੰਘ ਹੋਰੀ ਸੀ ਉਹ ਤਾਂ 10 ਸਾਲ ਲਾ ਗਏ ਸੀ ਸਰਕਾਰ 'ਚ, ਉਹ ਤਾਂ ਫਿਰ ਯਕੜਬੰਦ ਪੱਕੇ ਲਾ ਹੀ ਲੈਂਦੇ ਕਿ ਭਾਈ ਹੋਣਾ ਹੀ ਨਹੀਂ ਹਲਦੇ। ਜੀ ਜੀ। ਅਗਲੇ ਕਾਲਰ ਨੇ ਜੁੜੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਮੇਰੇ ਦੋ ਸਵਾਲ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਜੀ, ਮੇਰਾ ਦੋਸਤ ਉੱਥੇ ਪੰਜਾਬ ਵੇਅਰ ਹਾਊਸ 'ਚ, ਉਹਨੇ ਮੇਰੀ ਆ ਵੀ ਪਰਸੋਂ ਉੱਥੇ ਗੱਲ ਹੋਈ ਸੀ। ਉਹ ਕਹਿੰਦਾ ਵੀ ਜਿਹੜਾ MSP ਦਾ ਕਹਿੰਦਾ ਤਾਂ ਪੁੱਠਾ ਪੰਗਾ ਹੋ ਜਾਣਾ, ਕਹਿੰਦਾ ਜੇ ਪ੍ਰੂਫ ਵੀ ਹੋ ਗਿਆ, ਕਹਿੰਦਾ ਵੀ ਜੇ ਇਹਨਾਂ ਨੇ ਮੰਨ ਲਿਆ ਸਾਰੇ ਦੇਸ਼ 'ਚ ਦੇਣੀ ਪੈ ਜਾਣੀ ਹੈ। ਇਹ ਤਾਂ ਇੰਪੋਸੀਬਲ ਵਾਂਗੂ ਗੱਲ ਆ ਵੀ ਸਰਕਾਰ ਦੀ ਕਪੈਸਿਟੀ ਤਾਂ ਕੁਛ ਹੈ, ਲਿਮਟਿਡ ਆ ਵੀ ਅਨਾਜ ਖਰੀਦਣ ਦੀ। ਤੇ ਦੂਜਾ ਮੇਰਾ ਸਵਾਲ ਨਹੀਂ, ਇੱਕ ਤਰ੍ਹਾਂ ਸੁਝਾਈ ਹੈ। ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਆਪਣੇ, ਉਹ ਜੈਤੋ ਕੋਲ ਦਾ ਦਬੜੀ ਖਾਨਾ ਪਿੰਡ ਹੈ, ਸ਼ਾਇਦ ਉੱਥੋਂ ਦੇ ਮੁੰਡੇ ਆ ਕਿ ਉਹਨਾਂ ਨੇ ਕੀਤਾ ਸੀਗਾ। ਉਹ ਕਹਿੰਦੇ ਵੀ ਜੱਟਾਂ ਨੂੰ ਜਿਹੜੀ ਆ ਵੀ ਆਪਣੀ ਫਸਲ ਸਿੱਟਣੀ ਤਾਂ ਚਾਹੀਦੀ ਨੀ ਗੀ, ਜਿਹੜੀ ਜੱਟਾਂ ਨੂੰ ਪਹਿਲਾਂ ਜਿਵੇਂ ਸੈਲਫ ਸਫੀਸ਼ੀਐਂਟ ਹੋਣਾ ਚਾਹੀਦਾ। ਜਿਹੜਾ 1 ਕਿੱਲੇ ਵਾਲਾ ਫਾਰਮਰ ਹੈ ਉਹਨੂੰ ਉਨੀ ਕੁ ਕਣਕ ਲਾਉਣੀ ਚਾਹੀਦੀ ਹੈ ਵੀ ਜਿੰਨੀ ਕੁ ਖਾ ਸਕੇ, ਬਾਕੀ ਉਹ 'ਚ ਹੋਰ ਥੋੜ੍ਹਾ ਕਮਾਦ ਲਾ ਲਏ, ਸਾਰਾ ਸਾਲ ਗੰਨੇ ਚੂਪੇ, ਆਪਦਾ ਗੁੜ ਬਣਾਵੇ, ਸਰੋਂ ਬੀਜੇ, ਕਹਾਣੀ ਕਢਾਵੇ, ਜਿਹੜੀ ਉਹਦੀ ਖਲ ਬਣਦੀ ਹੈ। ਹੋਰ ਕਨਾਲ ਉਹਨਾਂ ਨੇ ਬਹੁਤ ਵਧੀਆ ਮੁੰਡੇ ਨੇ ਕੀਤਾ ਸੀ। ਕਹਿੰਦਾ ਮੈਂ ਕੁਛ ਪਿੰਡਾਂ 'ਚ ਪ੍ਰੋਜੈਕਟ ਕੀਤੇ ਵੀ ਹੈ, ਖਾਸ ਕਰਕੇ ਛੋਟੇ ਕਿਸਾਨਾਂ ਲਈ ਆ ਵੀ ਤੁਸੀਂ ਕਨਾਲ 'ਚ ਦਾਲਾਂ ਬੀਜ ਲਓ, ਸਬਜ਼ੀ ਜਿਵੇਂ ਸਬਜ਼ੀ ਹੈ ਰੋਜ਼ ਆਪਾਂ ਘੱਟੋ ਘੱਟ ਜਿਹੜਾ ਬੰਦਾ ਹੈ ਉੱਥੇ 150-200 ਦੀ ਸਬਜ਼ੀ ਖਰੀਦਦਾ। ਇਹੀ ਜੇ ਤੁਹਾਡੀ ਆਪਦੀ ਘਰ ਦੀ ਪੈਦਾਵਾਰ ਹੋਵੇ ਤੇ ਤੁਹਾਨੂੰ ਇਹੀ 100-150 ਦੀ ਬਚਤ ਆ। ਵੀ ਉਹ ਕਹਿੰਦਾ ਸੀ ਵੀ ਛੋਟੇ ਕਿਸਾਨਾਂ ਨੂੰ ਜਿਹੜੀ ਵੀ ਹੈ ਇਹ ਉਹ ਵੀ ਜਿਵੇਂ ਉਨੀ ਕੁ ਪੈਦਾਵਾਰ ਕਰਨੀ ਚਾਹੀਦੀ ਹੈ ਜਿੰਨੀ ਕੁ ਉਹ ਆਪ ਕੰਜ਼ਿਊਮ ਕਰ ਸਕੇ। ਮੈਨੂੰ ਪਤਾ ਵੀ ਇਹ 'ਚ ਚੈਲੰਜਸ ਬਹੁਤ ਹੋਣਗੇ ਤੇ ਵੀ ਥੋੜ੍ਹਾ ਜਿਹਾ ਆਪਣਾ ਫਾਰਮਿੰਗ ਮਾਡਲ ਵੀ ਚੇਂਜ ਕਰਨ ਦੀ ਲੋੜ ਹੈਗੀ ਆ। ਪਲੀਜ਼ ਕੱਟਿਓ ਨਾ ਜੀ, ਰਾਜ ਕਰਨਵੀਰ ਜੀ ਸੁਣ ਲੈਣ ਦਿਓ ਜੀ। ਇਹ ਜਦੋਂ ਸਰ ਚੱਲਿਆ ਸੀ ਕੰਮ, ਮੈਂ ਤੇ ਆਹ ਮਾਡਲ ਇੱਥੇ ਰੇਡੀਓ ਤੇ ਦੱਸਿਆ ਸੀਗਾ। ਉਹ ਸ਼ਾਇਦ ਕੋਈ ਲਿਸਨਰ ਵੀ ਗਵਾਹ ਹੋਣਗੇ, ਰਾਜ ਕਰਨਵੀਰ ਸਿੰਘ ਹੋਰਾਂ ਨੇ ਵੀ ਸੁਣਿਆ ਸੀ। ਅਸੀਂ ਤੇ ਇਸ ਮਾਡਲ ਨੂੰ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਮੈਂ ਦੱਸਿਆ ਵੀ ਸੀਗਾ ਕਿ ਕਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਮਾਡਲ ਦੇਖਿਆ ਵੀ ਤੇ ਕੀਤਾ ਵੀ ਹੈ ਜੀ, ਠੀਕ ਹੈ ਨਾ। ਕਿਉਂਕਿ ਸਾਡਾ ਏਰੀਆ ਭੂਗੋਲਿਕ ਤੌਰ ਤੇ ਕੁਛ ਰੇਤਲਾ ਸੀਗਾ, ਤਾਂ ਅਸੀਂ ਜੌਂ ਵੀ ਦੇਖੋ ਖੇਤ ਦੇ ਵਿੱਚ ਵੱਢਦੇ ਰਹੇ ਹਾਂ, ਕਣਕ ਵੀ ਵੱਢਦੇ ਰਹੇ ਹਾਂ, ਛੋਲੇ ਵੀ ਅਸੀਂ ਪੱਟਦੇ ਰਹੇ ਹਾਂ। ਉਹਦੀਆਂ ਹੋਲਾਂ ਬਣਾਉਂਦੇ ਹੁੰਦੇ ਸੀਗੇ, ਹੋਲਾਂ ਮਤਲਬ ਕਿ ਉਹਨੂੰ ਭੁੰਨ ਕੇ ਖਾਂਦੇ ਹੁੰਦੇ ਸੀ, ਤਾਂ ਇਹ ਨਾਲ ਹੀ ਫਸਲਾਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਇਹ ਹੈ, ਅਸੀਂ ਹੌਲੀ ਹੌਲੀ ਸ਼ਿਫਟ ਹੋ ਸਕਦੇ ਹਾਂ ਸਰ। ਪਰ ਇਹਦੇ ਵਾਸਤੇ ਕੀ ਆ ਸਰ ਕਿ ਇੱਕ ਤਾਂ ਤੁਹਾਨੂੰ ਜਿੱਦਾਂ ਕੋਆਪਰੇਟਿਵ ਖੇਤੀ ਦਾ ਮਾਡਲ ਅਪਣਾਉਣਾ ਪਏਗਾ, ਇੱਕ ਦੂਜੇ ਦਾ ਸਹਿਯੋਗ ਕਰਨਾ ਪਏਗਾ, ਇੱਕ ਆਪਣਾ ਬਾਜ਼ਾਰ ਬਰੋਬਰ ਖੜਾ ਕਰਨਾ ਪਵੇਗਾ। ਔਰ ਦੂਜੀ ਚੀਜ਼ ਹੈ ਕਿ ਤੁਹਾਡੀ ਲੋਕਲ ਸਰਕਾਰ ਜਿਹੜੀ ਹੈ ਉਹ ਇਨਵੋਲਵ ਹੋਏਗੀ, ਤਦ ਗੱਲ ਬਣੇਗੀ। ਸੈਂਟਰ ਦਾ ਕੰਮ ਨਹੀਂ ਹੈਗਾ, ਸੈਂਟਰ ਕਦੇ ਵੀ ਇਸ ਤਰ੍ਹਾਂ ਇਨਵੈਸਟਮੈਂਟ ਕਰਦੀ ਹੁੰਦੀ ਕਿ ਤੁਸੀਂ ਇਸ ਪਾਸੇ ਤੁਰ ਪਾਓ। ਦੂਜੀ ਗੱਲ ਜਿਹੜੀ ਆ MSP ਦੀ, ਸਰ MSP ਦਾ ਕੀ ਹੈ ਕਿ 17 ਲੱਖ ਕਰੋੜ ਰੁਪਏ ਦਾ ਮੰਨਦੇ ਆਪਾਂ ਬਰਡਨ ਪੈਣਾ ਉਹਨਾਂ 'ਤੇ ਜੇ ਉਹ ਗਰੰਟੀ ਦੇ ਰੂਪ 'ਚ ਦਿੰਦੇ ਆ। ਪਰ ਇਹਦੇ ਨਾਲ ਹੀ ਇੱਕ ਪੰਗਾ ਹੋਰ ਵੀ ਹੈ ਨਾ ਕਿ WTO ਦੇ ਵਿੱਚ ਇਹ ਜਵਾਬਦੇ ਹੋ ਜਾਣਗੇ ਔਰ ਇਹਨਾਂ ਤੇ ਇੰਨਾ ਜੁਰਮਾਨਾ ਪਊਗਾ, ਸ਼ਾਇਦ 17 ਲੱਖ ਕਰੋੜ ਵੀ ਸ਼ਾਇਦ ਘੱਟ ਹੋ ਜਾਵੇ ਉਹਦੇ ਮੁਕਾਬਲੇ, ਕਿਉਂਕਿ ਇੱਥੇ ਸਿਗਨੇਟਰੀ ਨੇ ਸਾਰੇ ਇਹਨਾਂ ਨੇ ਤਾਂ ਸਬਸਿਡੀਆਂ ਖਤਮ ਕਰਨੀਆਂ ਔਰ MSP ਨੂੰ ਤਾਂ ਹੀ ਤਾਂ ਲੀਗਲਾਈਜ਼ ਨਹੀਂ ਕਰ ਰਹੇ। ਇਹ ਲੁਕਵੀਂ ਛੁਕਵੀਂ ਦਿੰਦੇ ਨੇ, ਉੱਥੇ ਜਾ ਕੇ ਮੁੱਕਰ ਜਾਂਦੇ ਕਿ ਸਾਡੇ ਕੋਲ ਲਾਅ ਨਹੀਂ ਹੈਗਾ ਜੀ, ਸਾਨੂੰ ਕੁਛ ਮਤਲਬ ਕਿ ਆਪਣੇ PDS ਵਾਸਤੇ ਜਾਂ ਫੌਜ ਵਾਸਤੇ ਉਹ ਸਾਨੂੰ ਅਸੀਂ ਲੋਕਲ ਲੈਵਲ 'ਤੇ ਜੋ ਕਰਦੇ ਪੈਦਾਵਾਰ ਉਹਦੇ ਬਾਰੇ ਥੋੜ੍ਹਾ ਬਹੁਤਾ ਕਰਨਾ ਪੈਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ MSP ਜਿਹੜੀ ਆ ਉਹ ਲੀਗਲਾਈਜ਼ ਹੋ ਹੀ ਨਹੀਂ ਸਕਦੀ ਇੰਡੀਆ ਦੇ ਵਿੱਚ। ਉਹਦਾ ਇਹੀ ਕਾਰਨ ਹੈ ਕਿ WTO ਦੇ ਵਿੱਚ ਬਹੁਤ ਕਸੂਤੀ ਪੋਜੀਸ਼ਨ 'ਚ ਆ ਜਾਂਦੀ ਜੀ। ਅਤੇ ਮਿੰਟੂ ਜੀ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਸੀਗਾ, ਥੈਂਕ ਯੂ ਇਹਨਾਂ ਦੀ ਕਾਲ ਦੇ ਲਈ, ਵੀ ਜਿੱਦਾਂ ਥੋੜ੍ਹੇ ਖੇਤਾਂ ਵਾਲੇ, ਜਿੱਦਾਂ ਕਹਿ ਲਓ ਕਿੱਲੇ 2 ਕਿੱਲੇ ਵਾਲੇ ਆ, ਉਹ ਕਮਾਈ ਦਾ ਸਾਧਨ ਕੀ ਕਰਨਗੇ? ਚਲੋ ਠੀਕ ਆ, ਆਪ ਆਪਣਾ ਜਿਹੜਾ ਉਹ ਕਰ ਲਿਆ, ਕੀ ਉਹ ਦੂਜੇ ਪਾਸੇ ਫਿਰ ਨਾਲ ਜੋਬ ਵੀ ਉਹਨਾਂ ਨੂੰ ਲੱਭਣੀ ਪਊਗੀ? ਜੋਬ ਦਾ ਤਾਂ ਆਪਾਂ ਨੂੰ ਵੇਖ ਹੀ ਰਹੇ ਹਾਂ ਵੀ ਉੱਥੇ ਹੈ ਹੀ ਕੋਈ ਨਹੀਂ। ਹਾਂ, ਇਹ ਤਾਂ ਇੱਕ ਚੈਲੰਜ ਹੈਗਾ ਹੀ ਹੈ ਜੀ, ਇਹ ਤਾਂ ਚੈਲੰਜ ਹੈਗਾ ਕਿਉਂਕਿ ਬੰਦਾ ਕਮਾਊਗਾ ਕੀ? ਚਲੋ ਕਿੱਲੇ 'ਚੋਂ ਹੋਰ ਨਹੀਂ, ਉੱਦਾਂ ਤੇ ਲੱਖ ਰੁਪਏ ਦੀ ਬਚਵੀਂ ਉਹਦੀ ਹੈਗੀ ਹੈ ਨਾ ਇਨਕਮ। ਮੰਨ ਲਓ ਕੋਈ 50-60 ਹਜ਼ਾਰ ਰੁਪਇਆ ਉੱਧਰੋਂ ਆ ਗਿਆ, ਕੋਈ 30-40 ਹਜ਼ਾਰ ਕਣਕ ਦਾ ਆ ਗਿਆ, ਲੱਖ ਰੁਪਇਆ ਤੇ ਕੋਈ ਖਰਚਾ ਵਰਚਾ ਕੱਢ ਕੇ ਕੋਈ ਬਚਦਾ। ਪਰ ਜੇ ਉਹ ਕਰੇ ਤਾਂ ਉਹਦੇ ਨਾਲ ਕੀ ਹੈ ਕਿ ਮੇਰੇ ਖਿਆਲ ਦੇ ਨਾਲ ਜਾਂ ਤਾਂ ਫਿਰ ਇਹ ਆ ਕਿ ਜਿੰਨੀਆਂ ਰਸੋਈ ਦੀਆਂ ਚੀਜ਼ਾਂ ਨੇ ਉਹ 95% ਉਹਦੇ ਵਿੱਚੋਂ ਹੀ ਕੱਢੇ ਤਦ ਹੈ। ਤੇ ਦੂਜੀ ਚੀਜ਼ ਇਹ ਆ ਕਿ ਜਾਂ ਫਿਰ ਉਹ ਇਹੋ ਜਿਹਾ ਕੁਛ ਕਰੇ ਕਿ ਉਹਦੇ ਵਿੱਚੋਂ ਹੀ ਆਪਦਾ ਕੋਈ ਬ੍ਰਾਂਡ ਬਣਾ ਲਵੇ, ਕੋਈ ਚੀਜ਼ ਐਸੀ ਹੋਵੇ ਜਿਹਨੂੰ ਮਤਲਬ ਕਿ ਪੈਕਿੰਗ ਵਗੈਰਾ ਜੋ ਵੀ ਕਰਕੇ ਉਹ ਗਾਂਹ ਵੇਚ ਸਕੇ। ਨਹੀਂ ਤਾਂ ਕਿੱਲੇ ਦੇ ਵਿੱਚ ਤਾਂ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ। ਕਿੱਲਾ ਵਾਲਾ ਕਹਿ ਦੇਣਾ, ਕਿੱਲੇ ਵਾਲੇ ਦਾ ਤੇ ਕੱਖ ਨਹੀਂ ਵੱਟਿਆ ਜਾਂਦਾ। ਉਹਨੂੰ ਤੁਸੀਂ ਜੇ ਆਹ ਗੱਲਾਂ ਕਹੋਗੇ, ਕਿੱਲੇ ਵਾਲਾ ਤਾਂ ਤੁਹਾਨੂੰ ਹੱਥ ਜੋੜ ਦੇਗਾ ਕਿ ਵੀਰੇ ਯਾਰ ਬਸ ਮੈਨੂੰ ਰਹਿਣ ਦੇ ਆਪਣੇ ਹਾਲ ਤੇ ਰਹਿਣ ਦੇ। ਪਰ ਇਹ ਚੀਜ਼ ਤਦ ਹੋ ਸਕਦੀ, ਮੈਂ ਤਾਂ ਹੀ ਸ਼ਬਦ ਇਸਤੇਮਾਲ ਕੀਤਾ ਕਿ ਸਾਂਝੀ ਖੇਤੀ ਕਰੋਗੇ, ਰਲ ਕੇ ਕਰੋਗੇ। ਕਾਰਪੋਰੇਟ ਦੀ
ਜੇ ਟੱਕਰ 'ਚ ਆਉਣਾ ਤਾਂ ਫਿਰ ਕੋਆਪਰੇਟਿਵ ਮਾਡਲ ਤੁਹਾਨੂੰ ਲਿਆਉਣਾ ਪਏਗਾ, ਜਿਹਦੇ 'ਚ ਵੀਡੀ ਸਿਸਟਮ ਵੀ ਆ ਜਾਊਗਾ, ਜਿਹਦੇ 'ਚ ਤੁਹਾਡੀ ਸਾਂਝੀ ਸਟੋਰੇਜ ਵੀ ਆ ਜਾਊਗੀ। ਤਾਂ ਉਹ ਬਹੁਤ ਵੱਡਾ ਮਾਡਲ ਹੈ, ਪਰ ਉਹਦੇ ਵਿੱਚ ਲੋਕਲ ਸਰਕਾਰ ਤੇ ਲੋਕਾਂ ਦਾ ਦੋਨਾਂ ਦਾ ਸਹਿਯੋਗ ਜੇ ਹੋ ਜਾਵੇ ਤਾਂ ਮੁਸ਼ਕਿਲ ਕੰਮ ਹੈ ਨਹੀਂਗਾ। ਸਾਡੇ ਕੋਲ ਆਲਰੇਡੀ ਸੀਗਾ ਮਾਡਲ, ਸੀਗਾ ਸਾਡੇ ਕੋਲ ਮਾਡਲ, ਅਸੀਂ ਖੁਦ ਗਵਾਇਆ, ਅਸੀਂ ਖੁਦ ਉਸ ਮਾਡਲ ਨੂੰ ਭੰਨਿਆ ਤੋੜਿਆ ਵਾ। ਸਾਡੇ ਕੋਲ ਐਸਾ ਮਾਡਲ ਸੀਗਾ ਕਿ ਉਹਦੇ ਵਿੱਚ ਖੇਤੀ ਲਾਗਤ ਬਹੁਤ ਘੱਟ ਸੀ, ਖੇਤੀ ਲਾਗਤ ਵੀ ਘੱਟ ਸੀ, ਤੇ ਪਲੱਸ ਕੀ ਆ ਕਿ ਅਸੀਂ ਬਾਜ਼ਾਰ ਤੇ ਨਿਰਭਰਤਾ ਵੀ ਬੜੀ ਘੱਟ ਰੱਖਦੇ ਸੀਗੇ। ਮਿਸਾਲ ਦੇ ਤੌਰ ਤੇ ਸਾਡੇ ਕੋਲ ਛੋਲਿਆਂ ਤੋਂ ਲੈ ਕੇ ਦਾਲਾਂ ਤੱਕ ਸਭ ਕੁਛ ਘਰ ਦਾ ਸੀਗਾ, ਤੇ ਸਾਨੂੰ ਆਟਾ ਦਾਲ ਸਕੀਮ ਨਹੀਂ ਸੀ ਲੈਣੀ ਪੈਂਦੀ। ਬਾਕੀ ਬੀਜ ਸਾਡੇ ਘਰ ਦੇ ਸੀਗੇ, ਸਬਜ਼ੀਆਂ ਘਰ ਉਗਾ ਲੈਂਦੇ ਸੀਗੇ, ਤਾਂ 95% ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸੀ ਅਸੀਂ, ਬਾਜ਼ਾਰ ਨਹੀਂ ਸੀ ਜਾਂਦੇ ਜੀ। ਤਾਂ ਇਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਡੋਬ ਗਈ ਆ। ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਲਓ, ਇੱਕ ਕੈਲਕੂਲੇਸ਼ਨ ਮੈਂ ਕਰ ਦਿੰਦਾ, 8 ਕਨਾਲਾਂ ਦਾ ਕਿੱਲਾ ਹੁੰਦਾ, ਉਹਦੀ ਇਨਕਮ ਲਾ ਲਓ 80,000 ਹੋਏਗੀ ਸਾਲ ਦੀ, ਖਰਚਾ ਕੱਢ ਕੇ ਮੈਂ ਜਿਵੇਂ ਲੱਖ ਕਿਹਾ ਤੁਹਾਨੂੰ, 20,000 ਖਰਚਾ ਲਾ ਲਓ, ਲੱਖ 80,000 ਰੁਪਏ ਬਚ ਗਿਆ। 80,000 ਦੇ ਵਿੱਚੋਂ ਜੇ ਤੁਸੀਂ ਦੇਖੋਗੇ ਇੱਕ ਕਨਾਲ, ਤੁਸੀਂ ਮਤਲਬ ਕਿ ਇੱਕ ਕਨਾਲ ਦਾ ਕਿੰਨਾ ਹੋ ਗਿਆ, 8 ਕਨਾਲਾਂ ਦਾ ਕਿੱਲਾ ਹੈ ਨਾ, ਇੱਕ ਕਨਾਲ ਦਾ ਕਿੰਨਾ ਮੁਨਾਫਾ ਹੋ ਗਿਆ, 10,000। ਹੁਣ ਜੇ ਉਹਦੇ 'ਚ ਸਬਜ਼ੀ ਬਈਦੀ ਏ, ਬਾਈ ਨੇ ਹੁਣੇ ਗੱਲ ਕਹੀ ਹੈ ਕਿ 100-150 ਦੀ ਸਬਜ਼ੀ, 100 ਦੀ ਹੋ ਗਈ 3,000 ਦੀ, ਜੇ 150 ਦੀ ਹੋ ਗਈ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 4500 ਦੀ, ਤਾਂ ਇਹਨੂੰ ਗੁਣਾ ਕਰ ਲਓ, 36,000 ਤੋਂ 40,000 ਰੁਪਇਆ ਬਣ ਗਿਆ। ਮਤਲਬ ਕਿ ਇੱਕ 10,000 ਰੁਪਏ ਦੇ ਮੁਨਾਫੇ ਪਿੱਛੇ ਅਸੀਂ 40,000 ਰੁਪਇਆ ਬਾਜ਼ਾਰ ਨੂੰ ਦੇ ਰਹੇ ਹਾਂ। ਤਾਂ ਇਹ ਕੈਲਕੂਲੇਸ਼ਨ ਸੌਖੀ ਹੈ, ਪਰ ਇਸ ਮਾਡਲ ਵੱਲ ਲੋਕਾਂ ਨੂੰ ਲਿਆਉਣਾ ਥੋੜਾ ਔਖਾ ਹੈ। ਪਰ ਇਹ ਮਾਡਲ ਹੈ ਬਹੁਤ ਵਧੀਆ, ਮੈਂ ਇਸ ਚੀਜ਼ ਨਾਲ ਮੁਤਫਿਕ ਹਾਂ ਕਿ ਇਹ ਮਾਡਲ ਜਿਹੜਾ ਉਹ ਬਚਾਏਗਾ, ਔਰ ਅੰਤ ਦੇ ਵਿੱਚ ਸ਼ਾਇਦ ਇਹ ਮਾਡਲ ਅਪਣਾਉਣਾ ਵੀ ਪਵੇ। ਮੰਨ ਲਓ ਫਰਜ਼ ਕਰੋ ਸਰਕਾਰ ਅਡੋਲ ਰਹਿੰਦੀ ਆ, ਸਰਕਾਰ ਆਪਣੇ ਸਟਾਂਸ ਤੋਂ ਪਿੱਛੇ ਨਹੀਂ ਹਟਦੀ, ਤਦ ਤੁਹਾਡੇ ਕੋਲ ਕੀ ਆ ਕਿ ਜੇ ਬਾਜ਼ਾਰ ਦੇ ਵਿੱਚ ਲੜਨਾ ਤਾਂ ਲਾਗਤ ਘੱਟ ਕਰ ਲਓ, ਠੀਕ ਹੈ, ਕਿ ਮੰਨ ਲਓ ਰੇਟ ਟੁੱਟਣਗੇ ਜਾਂ ਤੁਸੀਂ ਮੁਕਾਬਲੇ 'ਚ ਆ ਰਹੇ ਹੋ, ਤਾਂ ਉਹੀ ਬਚੇਗਾ, ਸਰਵਾਈਵ ਉਹੀ ਕਰੇਗਾ ਜਿਹਦੀ ਇੱਕ ਤਾਂ ਕੁਆਲਿਟੀ ਵਧੀਆ ਹੋਏਗੀ, ਪਲੱਸ ਜਿਹਦੀ ਲਾਗਤ ਘਟੇਗੀ। ਤਾਂ ਲਾਗਤ ਕਿਵੇਂ ਘਟੇਗੀ, ਜੋ ਤੁਸੀਂ ਫਰਟੀਲਾਈਜ਼ ਯੂਜ਼ ਕਰਦੇ ਹੋ ਜਾਂ ਹੋਰ ਕੈਮੀਕਲ ਯੂਜ਼ ਕਰਦੇ ਹੋ ਜਾਂ ਤੁਸੀਂ ਪੈਸਟੀਸਾਈਡ ਯੂਜ਼ ਕਰਦੇ ਹੋ, ਤਾਂ ਇਹਨਾਂ ਨੂੰ ਘਟਾ ਕੇ ਦੇਸੀ ਢੰਗ ਦੀ ਜਿਹੜੀ ਸਾਡੀ ਵਿਰਾਸਤੀ ਖੇਤੀ ਸੀਗੀ, ਜੇ ਉਹ ਕਰੋਗੇ ਤਾਂ ਲਾਗਤ ਘਟ ਜਾਏਗੀ। ਜੀ 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 ਬਿਲਕੁਲ। ਤੇ ਅਗਲੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਮਜੀਤ ਜੀ ਤੇ ਮਿੰਟੂ ਗੋਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਵਧਾਈਆਂ, ਤੇ ਸਭ ਨੂੰ ਜ਼ਿਆਦਾ ਤੰਦਰੁਸਤੀਆਂ ਤੇ ਖੁਸ਼ੀਆਂ ਕਿਹੜੇ ਬਖਸ਼ੇ, ਚੜ੍ਹਦੀਆਂ ਕਲਾ। ਤੇ ਦੂਜਾ ਧੰਨਵਾਦ ਉਹ ਜਿਹੜੇ ਬਾਈ ਜੀ ਕਹਿੰਦੇ ਸੀ ਨਾ ਵੀ ਅਸੀਂ ਗੰਨਾ ਤੇਲ ਵਾਲਾ ਨਾ, ਇਹ ਜਿੱਥੇ ਲਾ ਲੈਂਦੇ ਨਾ ਮਿੱਲ, ਉੱਥੇ ਜਿਹੜੇ ਘਰਾੜੇ ਆ ਉਹਨਾਂ ਨੂੰ ਵੀ ਬੈਨ ਕਰਦੇ, ਤੁਸੀਂ ਚਲਾ ਨਹੀਂ ਸਕਦੇ, ਕੋਲੂ ਵੀ ਉੱਥੇ ਬੰਦ ਕਰਦੇ, ਵੇਲਦੀਆਂ ਵੀ ਬੰਦ ਕਰਦੀਆਂ ਸੀਗੀਆਂ, ਜਿੱਥੇ ਸਪਿਨਿੰਗ ਮਿੱਲਾਂ ਲੱਗੀਆਂ ਸੀਗੀਆਂ ਵੀ ਤੁਸੀਂ ਇਹ ਕਰ ਨਹੀਂ ਸਕਦੇ। ਅੱਛਾ, ਦੂਜਾ ਨੰਬਰ ਇਹ ਆ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਵੀ ਜਿਨ੍ਹਾਂ ਨੇ ਭਾਜਪਾ ਦੇ ਘਰ ਅੱਗੇ ਗੋਹਾ ਸਿੱਟਿਆ ਸੀ, ਉਹਦੇ ਨਾਲੋਂ ਨਾਲੇ ਸਰਕਾਰਾਂ ਵੇਖੋ ਬਿੱਲ ਦੇ ਵਿੱਚ ਲਈ ਜਾਂਦੀਆਂ ਉਹਨਾਂ ਤੋਂ ਗਊ ਸੈਸ, ਤੇ ਉਹਨਾਂ ਦੇ ਘਰੇ ਜਿਹੜੇ ਬਾੜੇ ਜਿੱਥੇ ਉਹਦੇ ਜਵਾਕ ਨੂੰ ਖੇਡਦੇ ਹੋਣ ਤੇ ਜਿੱਥੇ ਉਹਨਾਂ ਦੇ ਆਮ ਗੱਡੀਆਂ ਖੜੀਆਂ, ਉੱਥੇ ਲਿਆ ਕੇ ਗਾਈਆਂ ਢੱਟੇ ਛੱਡ ਦਿੰਦੇ, ਉਹ ਬੈਟਰ ਸੀ ਇਦੋਂ ਨਾਲੇ ਵਧੀਆ, ਨਾਲੇ ਉਹਨਾਂ ਦੇ ਸੰਭਾਲੋ ਇਹਨਾਂ ਨੂੰ, ਨਾਲੇ ਤੁਹਾਨੂੰ ਗਊ ਸੈਸ ਦਿੰਦੇ ਆ। ਤੇ ਦੂਜਾ ਨੰਬਰ ਇਹ ਵੀ ਜਿਹੜੇ ਕਾਂਗਰਸੀ ਉਹਨਾਂ ਦੇ 12 'ਚ ਕੁੱਤੇ ਹੀ ਛੱਡਦੇ ਨੇ, ਜਿਹੜੇ ਜਵਾਕਾਂ ਨੂੰ ਤੇ ਬਜ਼ੁਰਗਾਂ ਨੂੰ ਤੋੜ ਖਾਈ ਜਾਂਦੇ ਆ। ਇਹਦੇ ਤੇ ਕਰੋ ਜੀ ਕਮੈਂਟ। ਇੰਨਾ ਹੀ ਕਹਿਣਾ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਸਰ, ਇੱਕ ਵਾਰੀ ਛੱਡ ਆਏ ਸੀ, ਮੈਨੂੰ ਲੱਗਦਾ ਕਿਸਾਨ ਲੈ ਗਏ ਸੀਗੇ ਲੱਦ ਕੇ, ਵਕੀਲਾਂ 'ਚ ਇਹਨਾਂ ਨੇ ਪ੍ਰੋਗਰਾਮ ਵੀ ਦੇ ਦਿੱਤਾ ਸੀਗਾ ਕਿ ਅਸੀਂ ਛੱਡਾਂਗੇ। ਤੋ ਇਹਦਾ ਕੋਈ ਹੱਲ ਨਹੀਂ ਹੈਗਾ, ਠੋਸ ਹੱਲ ਨਹੀਂ ਹੈਗਾ, ਪਰ ਇਹ ਹੱਲ ਨਿਕਲਣਾ ਚਾਹੀਦਾ। ਬਿਲਕੁਲ ਮੁੱਦਾ ਤੁਹਾਡਾ ਸਹੀ ਹੈ, ਚਲੋ ਤੁਸੀਂ ਵਿਅੰਗਾਤਮਕ ਢੰਗ ਨਾਲ ਚੱਕਿਆ ਵਾ ਇਸ ਨੂੰ, ਪਰ ਇਹ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਆ। ਬਾਦਲ ਸਾਹਿਬ ਲਿਆਏ ਸੀ ਇੱਕ ਮਾਡਲ ਕਿ ਜ਼ਿਲ੍ਹੇ ਦੇ ਵਿੱਚ ਇੱਕ ਗਊਸ਼ਾਲਾ ਖੋਲਾਂਗੇ, ਤਾਂ ਸਾਡੇ ਜ਼ਿਲ੍ਹੇ ਦੇ ਵਿੱਚ ਹੈਗੀ ਆ ਮੇਰੇ ਖਿਆਲ ਦੇ ਨਾਲ, ਰੱਤਾ ਟਿੱਬਾ ਪਿੰਡ ਆ ਸਾਡੇ ਇੱਥੇ, ਲੰਬੀ ਬਲਾਕ ਦੇ ਵਿੱਚ ਹੀ ਆ, ਲੰਬੀ ਹਲਕੇ ਦੇ ਵਿੱਚ ਹੀ ਆ, ਉੱਥੇ ਬਹੁਤ ਜਗ੍ਹਾ 'ਚ ਮੇਰੇ ਖਿਆਲ ਦੇ ਨਾਲ 92 ਦੇ ਕਰੀਬ ਜਗ੍ਹਾ ਹੋਈਆਂ, ਪਰ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਸਰਕਾਰ ਦੇ ਹਵਾਲੇ ਹੁੰਦੀਆਂ ਨੇ, ਉਹ ਹੌਲੀ ਹੌਲੀ ਡਿੱਗ ਪੈਂਦੀਆਂ ਨੇ। ਸਰਕਾਰ ਉਹਦੇ 'ਚ ਇਨਵੈਸਟਮੈਂਟ ਕਰਦੀ ਨਹੀਂ ਹੈ। ਜਿਵੇਂ ਤੁਸੀਂ ਕਿਹਾ ਗਊ ਸੈਸ, ਉਹ ਵੱਖ-ਵੱਖ ਚੀਜ਼ਾਂ ਤੋਂ ਮੇਰੇ ਖਿਆਲ ਦੇ ਨਾਲ 4-5 ਚੀਜ਼ਾਂ ਤੋਂ, ਜਿਵੇਂ ਆਹ ਲਾ ਲਓ ਸ਼ਰਾਬ ਹੈ, ਸੀਮੈਂਟ ਹੈ, ਕਿੰਨੀਆਂ ਤੋਂ ਗਊ ਸੈਸ ਲਈ ਜਾਂਦੇ ਆ। ਇਲੈਕਟ੍ਰੀਸਿਟੀ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਗਊ ਸੈਸ ਹੈਗਾ, ਪਰ ਉਹ ਲਾਉਂਦੇ ਹੀ ਨਹੀਂ ਅੱਗੇ, ਤਾਂ ਉਹ ਗਊਸ਼ਾਲਾਵਾਂ ਵਾਲੇ ਜਿਹੜੇ ਆ ਹੌਲੀ ਹੌਲੀ ਛੱਡ ਜਾਂਦੇ ਆ।
ਉਹਦੇ ਨਾਲ ਇਹ ਆ ਕਿ ਜਾਂ ਤਾਂ ਤੁਸੀਂ PPP ਮਾਡਲ ਕਰ ਲਓ, ਪਬਲਿਕ ਵੀ ਕਰ ਲਓ, ਪ੍ਰਾਈਵੇਟ ਵੀ ਕਰ ਲਓ, ਉਹਦੇ ਵਿੱਚ ਦਾਨੀ ਵੀ ਆ ਜਾਣ, ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਹੋ ਸਕਦੀਆਂ ਪੰਜਾਬ ਦੇ ਵਿੱਚ। ਪਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਕਬਜ਼ਿਆਂ ਦੀ ਆ। ਤੁਹਾਡੀ ਜਾਣਕਾਰੀ ਲਈ ਦੱਸਦਾ ਮੈਂ, ਇੱਥੇ ਚਰਾਂਦਾ ਵੀ ਹੈਗੀਆਂ ਰਾਖਵੀਆਂ, ਪਰ ਉਹ ਚਰਾਂਦਾ ਤੇ ਕਬਜ਼ੇ ਜਿਹੜੇ ਆ ਉਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਆ ਜਿਹੜੇ ਕਹਿ ਲਓ ਕਿ ਆਪ ਹੀ ਰਾਜਨੀਤੀ ਕਰਦੇ ਆ। ਸੋ ਜੇ ਉਹ ਚਰਾਂਦਾ ਛੁਡਾ ਲਈਆਂ ਜਾਣ, ਉਹ ਜਿਹੜੀਆਂ ਜਗ੍ਹਾ ਸੀ ਆਪਣੇ ਪੰਜਾਬ ਦੇ ਵਿੱਚ ਚਰਾਂਦਾ ਲਈ ਰਾਖਵੀਂ ਜਗ੍ਹਾ, ਮੈਂ ਤੁਹਾਨੂੰ ਨਵੀਂ ਗੱਲ ਸ਼ਾਇਦ ਦੱਸ ਰਿਹਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ, ਤਾਂ ਉਹ ਜਿੰਨੀਆਂ ਚਰਾਂਦਾ ਨੇ ਨਿਸ਼ਾਨਦੇਹੀ ਕਰਕੇ ਸਾਰੀਆਂ ਤੁਸੀਂ ਕਢਾ ਲਓ ਔਰ ਉੱਥੇ ਤੁਸੀਂ ਗਊਸ਼ਾਲਾਵਾਂ ਬਣਾ ਲਓ ਜਿੱਥੇ ਵੀ ਬਣਨ ਵਾਲੀਆਂ ਨੇ। ਤਾਂ ਉਹਦੇ 'ਚ ਤੁਸੀਂ ਦਾਨੀਆਂ ਨੂੰ, ਜਿਹੜੇ ਹਿੰਦੂ ਭਾਈਚਾਰੇ ਦੇ ਵੀਰ ਹੈ, ਜ਼ਰੂਰੀ ਨਹੀਂ ਕਿ ਇਹਨਾਂ ਵਰਗੇ ਹੋਣ ਸਾਰੇ ਕਿ ਜਿਹੜੇ ਬਿਲਕੁਲ ਪੰਜਾਬ ਦੇ ਉਲਟੀ ਭੁਗਤ ਰਹੇ ਆ। ਬਹੁਤ ਸਾਰੇ ਐਸੇ ਹਿੰਦੂ ਵੀਰ ਹੈਗੇ ਜਿਹੜੇ ਬਹੁਤ ਵੱਡੇ ਦਾਨੀ ਆ, ਤਾਂ ਉਹਨਾਂ ਨੂੰ ਨਾਲ ਲਿਆ ਜਾ ਸਕਦਾ। ਕੋਈ ਸਰਕਾਰ ਟੈਕਸ ਲੋਕਾਂ ਤੋਂ ਲਵੇ, ਕੁਛ ਆਪਣੇ ਕੋਲ ਪਾਵੇ, ਤਾਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ, ਕੋਈ ਮੁਸ਼ਕਲ ਨਹੀਂ ਹੈਗਾ। ਜੀ ਅਗਲੇ ਕਾਲਰ ਆਪਣੇ ਨਾਲ ਜਿਹੜੇ ਜੀ ਜੁੜੇ ਨੇ, ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਹਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਰੇਡੀਓ ਟੀਮ ਨੂੰ ਤੇ ਮਿੰਟੂ ਨੂੰ ਤੇ ਸਾਰੀ ਦੁਨੀਆ ਨੂੰ ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਸਾਰਿਆਂ ਵਾਸਤੇ ਵਧੀਆ। ਖਾਸ ਕਰਕੇ ਮਿੰਟੂ ਗੁਰੂਸਰੀਆ ਵਾਸਤੇ ਇਹ ਜ਼ਿਆਦਾ ਸਾਲ ਆਵੇ, ਕਿਉਂਕਿ ਕੱਲ ਕਹਿ ਰਹੇ ਸੀ ਮੈਨੂੰ ਥੋੜੀ ਤਕਲੀਫ ਆ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ। ਅੱਛਾ, ਇੱਕ ਨਵੇਂ ਸਾਲ 'ਚ ਮੈਂ ਹੋਰ ਸੁਝਾਅ ਦੇ ਰਿਹਾ ਰੇਡੀਓ ਵਾਲੇ ਨੂੰ, ਮੰਨੋ ਜਾਂ ਨਾ ਤੁਹਾਡੀ ਮਰਜ਼ੀ, ਵੀ ਜਿਹੜਾ ਸਰੋਤਿਆਂ ਨੂੰ ਕਹਿ ਦੋ ਵੀ ਸਿਰਫ ਛੋਟਾ ਤੇ ਇੱਕੋ ਹੀ ਸਵਾਲ ਕਰਿਆ ਕਰੋ ਤਾਂ ਕਿ ਹੋਰ ਸਰੋਤੇ ਵੀ ਜੁੜ ਜਾਣ ਨਾਲ, ਠੀਕ ਹੈ ਜੀ। ਇਹ ਮੇਰੀ ਇੱਕ ਬੇਨਤੀ ਆ। ਤੇ ਦੂਸਰਾ ਮੈਂ ਇੱਕ ਛੋਟਾ ਜਿਹਾ ਸਵਾਲ ਆ ਮਿੰਟੂ ਗੁਰੂਸਰੀਆ ਨੂੰ, ਜਿਵੇਂ ਕਿ ਸਿੱਧੂ ਦੀ ਉਹ ਜਿਹੜੀ ਚਾਦਰ ਤੇ ਉਹ ਖੰਡੇ ਦਾ ਨਿਸ਼ਾਨ ਦਾ ਵਿਵਾਦ ਆ, ਤੇ ਦੁਨੀਆ ਅੱਜ ਵੀ ਮੈਂ ਚੱਡੇ ਨੂੰ ਦੇਖਿਆ, ਰਾਘਵ ਚੱਡਾ ਉਹ ਹਰਿਮੰਦਰ ਸਾਹਿਬ ਗਿਆ ਤੇ ਉਹਦੇ ਜਿਹੜਾ ਰੁਮਾਲ ਲਿਆ ਸੀ ਉੱਤੇ ਵੀ ਖੰਡੇ ਦਾ ਨਿਸ਼ਾਨ ਲਿਖਿਆ ਤੇ ਆਮ ਸ਼ਰਟਾਂ ਤੇ ਖੰਡੇ ਦਾ ਨਿਸ਼ਾਨ ਲਾ ਰੱਖਿਆ। ਕੀ ਜਿਹੜਾ ਇਹ ਵਿਵਾਦ ਆ ਗੁਰੂਸਰੀਆ ਜੀ, ਇਹ ਫਾਲਤੂ ਆ ਜਾਂ ਕਿਵੇਂ, ਦੱਸੋ ਜਰਾ ਇਹਨੂੰ। ਜੀ ਧੰਨਵਾਦ। ਨਹੀਂ ਦੇਖੋ, ਆਪਾਂ ਕਿਸੇ ਵੀ ਧਾਰਮਿਕ ਚਿੰਨ੍ਹ ਦੇ ਵਿਵਾਦ ਨੂੰ ਫਾਲਤੂ ਤਾਂ ਨਾ ਕਹੀਏ, ਚਲੋ ਆਸਥਾ ਹੁੰਦੀ ਹੈ। ਅੱਜ ਕੱਲ੍ਹ ਧਰਮ ਦੀ ਆਸਥਾ ਕੁਛ ਕੋਮਲ ਹੋ ਗਈ ਹੈ, ਥੋੜਾ ਜਿਹਾ ਗਿਲਾ ਇਸ ਗੱਲ ਦਾ ਹੈ। ਬਾਬੇ ਨਾਨਕ ਦੇ ਟਾਈਮ ਜੇ ਦੇਖੀਏ ਤਾਂ ਵਿਚਾਰ ਵਾਸਤੇ, ਗੋਸ਼ਟੀ ਵਾਸਤੇ ਕਿੰਨਾ ਸਪੇਸ ਸੀਗਾ। ਅੱਜ ਤੇ ਮੇਰੇ ਖਿਆਲ ਦੇ ਨਾਲ ਉਹ ਚੀਜ਼ ਹੈ ਹੀ ਨਹੀਂ ਹੈ, ਹੈ ਹੀ ਨਹੀਂ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੂੰ ਦੇਖ ਲਓ ਤੁਸੀਂ, ਆਪਾਂ ਉਹਦੇ ਤੋਂ ਮਿਸਾਲ ਲੈ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਉਹ ਬਦਲਾ ਲੈ ਸਕਦਾ ਸੀਗਾ ਇੱਕ ਭਾਈਚਾਰੇ ਖਾਸ ਤੋਂ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਲੜਾਈਆਂ 'ਚ ਰਹੇ, ਪਰ ਉਹਨਾਂ ਨੇ ਇੱਕ ਸੈਕੂਲਰ ਰਾਜ ਦਿੱਤਾ। ਦੇਖਦੇ ਹੋ ਨਾ ਤੁਸੀਂ ਇਸ ਚੀਜ਼ ਨੂੰ, ਕੀ ਅੱਜ ਦੇ ਦੌਰ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਕਰ ਸਕਦਾ? ਸੋ ਅਸੀਂ ਵਕਤ ਲੰਘਣ ਦੇ ਨਾਲ ਨਾਲ ਕਿਤੇ ਨਾ ਕਿਤੇ ਕਹਿ ਲਈਏ ਕਿ ਬਹੁਤ ਜ਼ਿਆਦਾ ਇਹਨਾਂ ਮਾਮਲਿਆਂ ਦੇ ਵਿੱਚ ਨਾ ਕੱਟੜ ਹੋ ਗਿਆ। ਅਸੀਂ ਛੋਟੇ ਹੁੰਦੇ ਖੁਦ ਜਗਰਾਤਿਆਂ ਦੀਆਂ ਪਰਚੀਆਂ ਕੱਟਦੇ ਰਹੇ ਜਦੋਂ ਹਿੰਦੂ ਭਾਈਚਾਰੇ ਦਾ ਹੁੰਦਾ ਸੀ ਸਮਾਜ, ਤੇ ਸਾਡੇ ਜਿਹੜੇ ਹਿੰਦੂ ਬੇਲੀ ਹੁੰਦੇ ਸੀਗੇ ਉਹ ਖੁਦ ਨਗਰ ਕੀਰਤਨਾਂ 'ਚ ਸਾਡੇ ਨਾਲ ਆਉਂਦੇ ਹੁੰਦੇ ਸੀ। ਇੱਕ ਸਾਂਝ ਐਸੀ ਸੀ ਕਿ ਵਿਆਹ ਸ਼ਾਦੀਆਂ ਹੁੰਦੇ ਸੀ ਇੱਕ ਦੂਜੇ ਦੇ। ਅੱਜ ਕੀ ਐਸਾ ਸੰਭਵ ਹੈ? ਇੱਕ ਦੂਜੇ ਨਾਲ ਕਿਸ ਤਰ੍ਹਾਂ ਕੁੜੱਤਣ ਰੱਖਦੇ ਨੇ ਸਾਰੇ, ਇੱਕ ਦੂਜੇ ਦੇ ਤਿਉਹਾਰਾਂ ਤੇ ਨਿਸ਼ਾਨੇ ਕਰਦੇ ਨੇ। ਤਾਂ ਮੇਰਾ ਇਹ ਹਮੇਸ਼ਾ ਲਾਂਭਾ ਰਹਿੰਦਾ, ਮੇਰਾ ਧਰਮ ਦੇ ਨਾਲ ਨਹੀਂ, ਧਰਮ ਤਾਂ ਬਹੁਤ ਮਹਾਨ ਚੀਜ਼ਾਂ ਨੇ। ਅਸੀਂ ਇਹਨਾਂ ਚੀਜ਼ਾਂ ਨੂੰ, ਜਿਹੜੇ ਉਹ ਧਰਮ ਨੂੰ ਚਲਾਉਣ ਵਾਲੇ ਲੋਕ ਆ, ਉਹਨਾਂ ਨਾਲ ਲਾਂਭਾ ਰਹਿੰਦਾ ਕਿ ਕਿਉਂ ਇੰਨਾ ਜ਼ਿਆਦਾ ਤੁਸੀਂ ਜੇ ਕਰ ਲਓਗੇ, ਸੌੜਾ ਕਰ ਲਓਗੇ ਤਾਂ ਫਿਰ ਬਹੁਤ ਔਖਾ ਹੈ। ਫਿਰ 2% ਤੁਸੀਂ ਲਾਂਭਾ ਹੀ ਦਿਓਗੇ ਕਿ ਅਸੀਂ 2% ਆ ਜੇ ਤੁਸੀਂ ਆਪਣੇ ਤੱਕ ਹੀ ਸੀਮਤ ਰੱਖੋਗੇ ਇਹਨਾਂ ਚੀਜ਼ਾਂ ਨੂੰ। ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ, ਉੱਥੇ ਇੱਕ ਫਿਲਮੀ ਸਟਾਰ ਆਉਂਦਾ, ਫਿਲਮੀ ਸਟਾਰ ਦੇ ਉਹੀ ਕੰਡੇ ਵਾਲਾ ਰੁਮਾਲ ਬੰਨਿਆ ਹੁੰਦਾ, ਜਦ ਕੋਈ ਸਿਗਰਟ ਨੋਸ਼ੀ ਵੀ ਕਰਦਾ ਹੋ ਸਕਦਾ, ਕੋਈ ਸ਼ਰਾਬ ਨੋਸ਼ੀ ਵੀ ਕਰਦਾ ਹੋ ਸਕਦਾ। ਉਹ ਮੇਰੇ ਵਰਗਾ ਤਾਂ ਚਲੋ ਹੈ ਹੀ ਆ, ਕੋਨਾ ਮੋਨਾ ਤੇ ਹੈ ਹੀ ਆ, ਕਿੰਨੇ ਔਗਣ ਹੋਣ। ਤਾਂ ਉੱਥੇ ਉਹ ਚੀਜ਼ ਜਿਹੜੀ ਉਹ ਸਭ ਚੱਲੀ ਜਾਂਦੀ ਹੈ। ਜੇ ਇੱਕ ਸ਼ਾਲ ਤੇ ਉਹ ਮਤਲਬ ਕਿ ਉਹ ਕਰਕੇ ਕਢਾਈ ਤੇ ਸਿੱਧੂ ਨੇ ਲੈ ਲਿਆ, ਤੇ ਉਹ ਖੁਦ ਦੇਖੋ, ਮੈਂ ਕਹਿੰਦਾ ਕਿ ਠੀਕ ਹੈ ਜੋ ਗਲਤ ਵੀ ਹੈ, ਕਿਉਂਕਿ ਮੈਨੂੰ ਮਰਿਆਦਾ ਦਾ ਨਹੀਂ ਪਤਾ। ਮੈਂ ਇੱਕ ਓਨੈਸਟਲੀ ਗੱਲ ਮੰਨਦਾ ਵਾਂ ਕਿ ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਰਹਿਤ ਮਰਿਆਦਾ ਵੈਸੇ ਮੈਂ ਪੜ੍ਹੀ ਜ਼ਰੂਰ ਆ, ਪਰ ਮੈਨੂੰ ਯਾਦ ਨਹੀਂ ਹੈ ਉਹਦੇ 'ਚ ਉਹ ਜਿਹੜੀਆਂ 52 ਰਹਿਤ ਮਰਿਆਦਾ ਪੂਰੀ ਤਰ੍ਹਾਂ ਕਿਹੜੀ ਹੈ, ਤੇ ਸਿੱਖ ਵਾਸਤੇ ਜਾਂ ਆਮ ਜੋ ਮਾਨਤਾਵਾਂ ਨੇ ਉਹਦੇ ਮੁਤਾਬਿਕ। ਪਰ ਇੱਕ ਗੱਲ ਤੇ ਹੈ ਨਾ ਕਿ ਐਡੀ ਵੱਡੀ ਗੱਲ ਨਹੀਂ ਸੀ ਕਿ ਜਥੇਦਾਰ ਜੀ ਜਿਹੜੇ ਆ ਉਹ ਨਾਲ ਦੀ ਨਾਲ ਇਨਵੋਲਵ ਹੋ ਗਏ ਇਸ ਗੇਮ ਦੇ ਵਿੱਚ, ਸਾਰੀ ਖੇਡ ਦੇ ਵਿੱਚ। ਤਾਂ ਉਹ ਵਾਰਨ ਵੀ ਕਰ ਸਕਦੇ ਸੀ ਜੇ ਇਨਵੋਲਵ ਵੀ ਹੋ ਗਏ ਕਿ ਭਾਈ ਇਸ ਤਰ੍ਹਾਂ ਕਰਨਾ ਮਨਾ ਹੈ, ਜਿੱਥੇ ਜਿੱਥੇ ਵੀ ਇਸ ਤਰ੍ਹਾਂ ਹੁੰਦਾ ਉਹਨੂੰ ਰੋਕੋ।
ਤਾਂ ਉਹ ਗੱਲ ਬਣ ਗਈ ਸੀ ਨਾ। ਮਤਲਬ ਕਿ ਉਹਦਾ ਫਿਰ ਗੱਲ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਸੰਦਰਭ ਹੀ ਬਦਲ ਜਾਣਾ ਸੀਗਾ ਜੇ ਉਸ ਸਾਰੇ ਪ੍ਰਤੀਕ ਦੇ ਵਿੱਚ ਉਹ ਸਮੁੱਚਤਾ ਨੂੰ ਲੈ ਲੈਂਦੇ, ਨਾ ਕਿ ਪਰਟੀਕੂਲਰ ਇਸ ਐਪੀਸੋਡ ਨੂੰ ਲੈਂਦੇ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਇਕਲੀ ਆ ਮਿੰਟੂ ਸਾਹਿਬ ਨੂੰ ਇੱਕ ਤਾਂ ਕੁਐਸਚਨ ਇਹ ਆ ਤੇ ਉਹ ਅਪਡੇਟ ਕਰਨ ਵੀ ਜਿੰਨੇ ਹੁਣ ਸਾਰੇ ਬਾਰਡਰ ਆ ਉਹ ਜਦ ਉਹ ਕਹਿੰਦੇ ਆ ਜੀ ਬਾਰਡਰ ਸੀਲ ਹੋ ਗਏ ਜਾਂ ਬੰਦ ਹੋ ਗਏ, ਉਹ ਤੋਂ ਕੀ ਭਾਵ ਆ? ਕੋਈ ਟ੍ਰੈਫਿਕ ਬਿਲਕੁਲ ਨਹੀਂ ਚੱਲ ਰਿਹਾ ਜਾਂ ਕੋਈ ਥੋੜੀ ਬਹੁਤੀ ਆਵਾਜਾਈ ਚੱਲ ਰਹੀ ਹੈ? ਇੱਕ ਤਾਂ ਇਹ ਸਵਾਲ ਸੀ ਮੇਰਾ। ਦੂਜਾ, ਅੱਜ ਦੀ ਖਬਰ ਤੇ ਆਪਣੇ ਇਸੇ ਰੇਡੀਓ ਦੀਆਂ ਖਬਰਾਂ ਤੋਂ ਪਤਾ ਲੱਗਾ ਕਿ ਸਰਕਾਰ ਕਹਿੰਦੀ ਹੈ ਕਈ ਜਿਹੜੇ ਤਿੰਨੇ ਕਾਨੂੰਨ ਰੱਦ ਕਰਨ ਦੀ ਬਜਾਏ ਕੋਈ ਬਦਲਵਾਂ ਸੁਝਾਅ ਵੀ ਦਿਓ। ਮਤਲਬ ਸਰਕਾਰ ਫਸਿਓ ਮਹਿਸੂਸ ਕਰ ਰਹੀ ਆ, ਸਟੇਲਮੇਟ ਲੱਗਾ ਹੈ ਇੱਧਰ ਤੇ ਮਗਰ ਤੇ ਕਿਸਾਨਾਂ ਦੇ ਨਾਲ। ਉੱਥੇ ਬਦਲਵਾਂ ਸੁਝਾਅ ਕਿਸਾਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਮੇਰੇ ਇਸ ਹਿਸਾਬ ਨਾਲ ਜੇ ਸੁਝਾਅ ਦੇਣਾ ਹੋਵੇ ਤਾਂ ਸਰਕਾਰ ਨੂੰ ਇਹ ਕਹਿ ਸਕਦੇ, ਚੰਗਾ ਜੇ ਤੁਸੀਂ ਫਸਿਓ ਮਹਿਸੂਸ ਕਰਦੇ ਆ ਤਾਂ ਅਸੀਂ ਤੁਹਾਨੂੰ ਬਦਲਵਾਂ ਸੁਝਾਅ ਇਹ ਦਿੰਦੇ ਆ ਕਿ ਸਿਰਫ 4 ਮਹਿਕਮੇ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇ ਕੇ ਤੇ ਆਰਾਮ ਨਾਲ ਘੰਟਾ ਨਿਬੇੜ ਦਿਓ ਜੀ। ਮਤਲਬ ਕਹਿਣ ਵਾਸਤੇ ਆ, ਭਾਵੇਂ ਸਰਕਾਰ ਵਾਸਤੇ ਉਹ ਮੰਨਣ ਵਾਲੀ ਗੱਲ ਬਹੁਤ ਔਖੀ ਹੋਵੇ, ਪਰ ਕਿਉਂਕਿ ਸਰਕਾਰ ਨੇ ਇੱਕ ਬੋਲ ਇਹਨਾਂ ਦੇ ਪਾੜੇ ਸੁੱਟੀ ਇਹ ਗੱਲ ਕਰਕੇ ਤਾਂ ਮੁੜ ਕਿਸਾਨ ਕਹਿ ਸਕਦੇ ਹਾਲ ਹੈ, ਹਾਲ ਹੋ ਗਈ, ਸਾਡਾ ਬਦਲਣਾ ਸੁਝਾਅ ਇਹ ਹੈ। ਸੋ ਦੂਜੀ ਗੱਲ, ਇੱਕ ਗੱਲ ਇਹ ਹੈਗੀ ਆ, ਮੈਂ ਤੁਹਾਡੀ ਗੱਲ ਤੋਂ ਲੱਭੀ ਗੱਲ ਕੁਇਕਲੀ, ਕਿ ਜਿਹੜੇ ਨਵਜੋਤ ਸਿੱਧੂ ਵਾਲਾ ਨਾ ਮਸਲਾ ਆ, ਉਹ ਜਿਹੜਾ ਸ਼ਰਟਾਂ ਦੇ ਉੱਪਰ ਆਪਾਂ ਖੰਡੇ ਲਾਏ, ਦਸਤਾਰਾਂ ਤੇ ਲਾਏ ਆ, ਉਹਦੇ ਨਾਲੋਂ ਵੱਖਰਾ ਉਹ ਇਸ ਕਰਕੇ ਹੈ ਕਿ ਜਦੋਂ ਤੁਸੀਂ ਸ਼ਾਲ ਜਾਂ ਲੋਈ ਉੱਪਰ ਕੁਛ ਇਸ ਤਰ੍ਹਾਂ ਲਾ ਕੇ ਨਾ ਨਿਸ਼ਾਨ ਲਾ ਕੇ ਤਾਂ ਪਹਿਨਦੇ ਆ ਤਾਂ ਉਹ ਤੁਹਾਡੇ ਮਤਲਬ ਬੈਠਣ ਵੇਲੇ ਤੁਹਾਡੇ ਥੱਲੇ ਆ ਜਾਂਦਾ ਨਿਸ਼ਾਨ, ਇਸ ਕਰਕੇ ਰੌਲਾ ਪਿਆ। ਅਦਰਵਾਈਜ਼ ਤਾਂ ਆਪਾਂ ਸ਼ਰਟਾਂ ਤੇ ਵਗੈਰਾ ਸਾਰੇ ਲਾਈ ਫਿਰਦੇ ਆ। ਸੋ ਇਹ ਮੇਰੇ ਵਿਚਾਰ ਸੀਗੇ ਜੀ ਅੱਜ। ਧੰਨਵਾਦ ਜੀ। ਇੱਕ ਤਾਂ ਬਾਰਡਰਾਂ ਬਾਰੇ ਦੱਸਿਓ ਤੇ ਦੂਜਾ ਬਦਲਵਾਂ ਸੁਝਾਅ ਵਾਲਾ ਜਿਹੜੀ ਗੱਲ ਮੈਂ ਦੱਸੀ ਆ, ਇਹ ਜੋ ਜੇ ਤੁਹਾਨੂੰ ਠੀਕ ਲੱਗੇ। ਮੈਨੂੰ ਬਦਲਵਾਂ ਸੁਝਾਅ ਦਾ ਮੈਨੂੰ ਤੁਸੀਂ ਦੱਸ ਦਿਓ ਕਿਹੜਾ ਉਹ ਕਹਿੰਦੇ ਤੁਸੀਂ ਕਹਿ ਰਹੇ ਹੋ, ਮੈਨੂੰ ਸੁਣਿਆ ਨਹੀਂ। ਕਹਿੰਦੇ ਵੀ ਰਾਜਾਂ ਨੂੰ ਵੱਧ ਅਧਿਕਾਰ ਦੀ ਮੰਗ ਕਰੋ, ਵੀ 2-4 ਚੀਜ਼ਾਂ ਜਿਹੜੀਆਂ ਸੈਂਟਰ ਨੇ ਆਪਣੇ ਕੋਲ ਰੱਖਣੀਆਂ ਰੱਖ ਲਓ ਤੇ ਬਦਲਵਾਂ ਸੁਝਾਅ ਦੇ ਦੇਣੋ। ਜੀ ਜੀ, ਉਹ ਗੱਲ ਆ ਗਈ ਨਾ, ਗੱਲ ਆ, ਗੱਲ ਤੁਹਾਡੀ ਸਹੀ ਆ ਮਿੰਟੂ ਜੀ ਭਾਈ, ਪਰ ਕਿਉਂਕਿ ਫॉर द ਸੇਕ ਆਫ ਟੂ ਬੀ ਪੋਲੀਟੀਕਲੀ ਕਰੈਕਟ ਜਿਹਨੂੰ ਆਪਾਂ ਕਹਿੰਦੇ ਆ ਨਾ, ਜੀ ਜੀ, ਤੇ ਦੇਖੋ ਜੀ ਸਰਕਾਰ ਨੇ ਬਦਲਵਾਂ ਸੁਝਾਅ ਮੰਗਿਆ ਸੀ, ਇਹਨਾਂ ਨੇ ਉਹ ਵੀ ਨਹੀਂ ਦਿੱਤਾ। ਸੋ ਉਹ ਜਸਟ ਮਤਲਬ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਕੁਛ ਇਸ ਤਰ੍ਹਾਂ ਦਾ ਕਹਿਣਾ ਚਾਹੀਦਾ। ਥੈਂਕ ਯੂ ਜੀ, ਥੈਂਕ ਯੂ। ਹਾਂ ਜੀ, ਉਹ ਗੱਲ ਨੂੰ ਫਿਰ ਦੂਸਰੇ ਪਾਸੇ ਲੈ ਜਾਣਗੇ ਨਾ, ਡਾਈਵਰਟ ਕਰਕੇ ਕਿ ਦੇਖੋ ਜੀ ਹੁਣ ਕਿੱਧਰ ਨੂੰ ਤੁਰ ਪਏ ਆ। ਤੇ ਪਹਿਲਾਂ ਕਹਿੰਦੇ ਸੀਗੇ ਕਿ ਜੀ MSP ਜਿਹੜੀ ਆ ਉਹਦੀ ਗਰੰਟੀ ਦਿਓ, ਅਸੀਂ ਦੇ ਰਹੇ ਹਾਂ। ਇਹ ਹੁਣ ਫਿਰ ਨਾਲ ਤੂੜੀ ਵਾਲਾ ਵੀ ਜੋੜੀ ਬੈਠੇ, ਪਰਾਲੀ ਵਾਲਾ ਵੀ ਜੋੜੀ ਬੈਠੇ, ਬਿਜਲੀ ਵਾਲਾ ਵੀ ਜੋ ਵੀ ਮੰਨ ਲਿਆ, ਤੇ ਹੁਣ ਕਹਿੰਦੇ ਫੈਡਰਲ ਸਿਸਟਮ ਨੂੰ ਤੁਰ ਪਏ ਆ। ਸੋ ਫਿਰ ਗੱਲਾਂ ਨੂੰ ਬਹੁਤ ਲੰਬੀਆਂ ਚੌੜੀਆਂ ਹੋ ਜਾਂਦੀਆਂ। ਪਰ ਜੇ ਉਹਨਾਂ ਨੇ ਤਾਕਤਾਂ ਹੀ ਦੇਣੀਆਂ ਹੁੰਦੀਆਂ ਸੂਬਿਆਂ ਨੂੰ ਤੇ ਖੁੰਦੇ ਹੀ ਖਾਤੋਂ ਤੁਸੀਂ ਇਹ ਦੇਖੋ ਨਾ, ਉਹਨਾਂ ਨੇ ਤਾਂ ਖੇਤੀ ਵਾਲਾ ਜਿਹੜਾ ਹੈ ਲੋੜਾ ਕਿਸ ਤਰ੍ਹਾਂ ਮਾਰਿਆ ਸਭ ਨੂੰ ਪਤਾ ਹੀ ਆ। ਖੈਰ ਜਿਹੜੀ ਉਹ ਬਾਰਡਰ ਵਾਲੀ ਗੱਲ ਆ ਉਹ ਚੱਲਦਾ, ਬਦਲਵੇਂ ਰੂਟਾਂ ਤੇ ਚੱਲੀ ਜਾਂਦਾ ਜੀ। ਉਹਨਾਂ ਦਾ ਇਹ ਨਹੀਂ ਹੈਗਾ ਕਿ ਦਿੱਲੀ ਬਿਲਕੁਲ ਸੀਲ ਆ। ਉਹ ਜਿਵੇਂ ਪਰਲੇ ਹਾਈਵੇ ਆ 2-3 ਉਹ ਵੀ ਚੱਲਦੇ ਆ, ਇੱਧਰੋਂ ਵੀ ਮਤਲਬ ਕਿ ਬਦਲਵੇਂ ਰਸਤਿਆਂ ਰਾਹੀਂ ਦਿੱਲੀ ਦੇ ਵਿੱਚ ਐਂਟਰ ਹੋ ਜਾਂਦੇ। ਸੋ ਆਹੀ ਹੈ। ਬਾਕੀ ਜਿਹੜੀ ਗੱਲ ਤੁਸੀਂ ਕਹੀ ਹੈ ਤਾਂ ਉਹਦੇ ਵਿੱਚ ਇਹ ਵੀ ਹੈ ਕਿ ਕੁਛ ਲੋਕ ਫਿਰ ਇੱਕ ਓਂਕਾਰ ਜਿਹੜੇ ਹੱਥਾਂ ਤੇ ਖੁਣਵਾਈ ਫਿਰਦੇ ਹੁੰਦੇ ਸੀਗੇ, ਕਿ ਉਹ ਜਾਇਜ਼ ਆ ਸੱਜੇ ਹੱਥ ਤੇ ਸੱਜੇ ਹੱਥ ਨਾਲ, ਹੁਣ ਮੈਂ ਬੋਲਣਾ ਨਹੀਂ ਚਾਹੁੰਦਾ ਕੀ ਕੁਛ ਕਰਦੇ ਸੀਗੇ। ਫਿਰ ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੇ ਖਿਡਾਰੀ ਟੈਟੂ ਬਣਵਾਉਂਦੇ ਨੇ। ਮੰਦਰਾ ਬੇਦੀ ਨੇ ਵੀ ਤੁਹਾਨੂੰ ਯਾਦ ਹੈ ਇੱਕ ਵਾਰੀ ਆਪਦੀ ਪਿੱਠ ਤੇ ਟੈਟੂ ਬਣਵਾ ਲਿਆ ਜੀ ਜੀ, ਤਾਂ ਕੀ ਉਹ ਚੀਜ਼ ਜਾਇਜ਼ ਮੰਨੀ ਜਾਏਗੀ? ਜੇ ਇੱਦਾਂ ਲੱਗੇ ਤਾਂ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਲਿਬਰਲੀ ਸੋਚਣਾ ਪਏਗਾ, ਥੋੜਾ ਜਿਹਾ ਇਸ ਮੁੱਦੇ ਤੇ ਥੋੜਾ ਜਿਹਾ ਵਿਚਾਰ ਕਰਨਾ ਪਏਗਾ। ਇਹ ਤਾਂ ਕੋਈ ਮਾਹਰ ਬੈਠਣ, ਉਹ ਦੇਖਣ ਕਿ ਅਸੀਂ ਕਿੰਨਾ ਕੁ ਸੌੜਾ ਰੱਖਣਾ ਖੁਦ ਨੂੰ। ਜੇ ਸਾਰਾ ਕੁਛ ਇਸੇ ਤਰ੍ਹਾਂ ਹੀ ਚੱਲੇਗਾ ਤਾਂ ਫਿਰ ਮੈਂ ਜਿਵੇਂ ਵਾਰ-ਵਾਰ ਕਹਿੰਦਾ ਕਿ ਉਹ ਦਾਇਰਾ ਜਿਹੜਾ ਨਾ ਤੁਹਾਡਾ ਇੱਕ ਦਾਇਰਾ ਬਣ ਜਾਏਗਾ। ਲੋਕ ਜਿਹੜੇ ਆ ਫਿਰ ਥੋੜਾ ਜਿਹਾ ਗਰੇਜ਼ ਕਰਦੇ ਆ ਕਿ ਅਸੀਂ ਇਹਨਾਂ ਕੰਟਰੋਵਰਸ਼ੀਅਲ ਚੀਜ਼ਾਂ ਦੇ ਨਾਲ ਯਾਰ ਨਾ ਉਲਝੀਏ, ਕਿਤੇ ਹੋਰ ਨਾ ਪੰਗਾ ਪੈ ਜਾਵੇ, ਤਾਂ ਉਹਦੇ 'ਚ ਕਿਤੇ ਉਹ ਦੂਰੀ ਨਾ ਬਣੇ। ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਜ਼ਰੂਰ ਸੋਚਣਾ ਚਾਹੀਦਾ। ਇਹ ਆਪਣਾ ਵਿਸ਼ਾ ਨਹੀਂ, ਖਾਸ ਤੌਰ 'ਤੇ ਮੇਰਾ ਵਿਸ਼ਾ ਨਹੀਂ, ਪਰ ਮਾਹਰ ਜਿਹੜੇ ਆ ਇੱਕ ਜਗਤ ਦੇ ਜਿਹੜੇ ਬਹੁਤ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਆ, ਉਹਨਾਂ ਨੂੰ ਇਸ ਬਾਰੇ ਜ਼ਰੂਰ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਕਿ ਕੀ ਵੇਲਾ ਨਹੀਂ ਆ ਗਿਆ ਕਿ ਅਸੀਂ ਵਿਚਾਰ ਕਰੀਏ ਕਿ ਹਾਂ ਭਾਈ ਜਿਹੜੇ ਇਹੋ ਜਿਹੇ ਮੁੱਦੇ ਆ
ਚਲੋ ਠੀਕ ਆ, ਗੁਰਬਾਣੀ ਨਾਲ ਜੁੜਿਆ ਕੁਛ ਮੁੱਦਾ, ਗੁਰੂ ਸਾਹਿਬਾਨ ਨਾਲ ਜੁੜਿਆ ਮੁੱਦਾ ਮਰਿਆਦਾ ਨਾਲ ਜੁੜਿਆ ਮੁੱਦਾ ਜਿਹੜਾ, ਜਾਂ ਕੁਛ ਗ੍ਰੰਥਾਂ ਨਾਲ ਜੁੜਿਆ ਮੁੱਦਾ, ਉਹ ਹਾਲ ਦੀ ਘੜੀ ਠੀਕ ਹੈ, ਉਹ ਆਪਣੀ ਜਗ੍ਹਾ ਤੇ। ਪਰੰਤੂ ਆਹ ਜਿਹੜੀਆਂ ਚੀਜ਼ਾਂ ਨੇ ਸਾਈਡ ਬਾਈ ਸਾਈਡ, ਕੀ ਇਹਨਾਂ ਵਾਸਤੇ ਕੋਈ ਹੱਲ ਨਹੀਂ ਕੀਤਾ ਜਾ ਸਕਦਾ? ਕੋਈ ਹੋਰ ਪ੍ਰੋਟੋਕਾਲ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੋਵੇ? ਜੀ ਜੀ। ਅਗਲੇ ਕਾਲਰ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਰਮਿੰਦਰ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸੁਣਨੇ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਿੰਟੂ ਵੀ ਰਸੀਆ ਜੀ, ਤੁਹਾਨੂੰ ਵੀ ਰਾਜ ਕਰਨਜੀਤ ਜੀ, ਸਤਿ ਸ੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਨਵੇਂ ਸਾਲ ਦੀਆਂ। ਤੇ ਇਹ ਜਿਹੜਾ ਪਹਿਲਾਂ ਸੀਗਾ ਨਾ, ਕਹਿ ਕੇ ਗਏ ਬੰਦੇ ਵੀ ਛੋਟੇ ਜ਼ਿਮੀਦਾਰ ਉਹ ਇਹੀ ਗੁਜ਼ਾਰਾ ਕਰਦੇ ਆਪਣਾ, ਕੋਈ ਮੈਸ ਨੂੰ ਘੇ ਬਣਾ ਕੇ ਗੁਜ਼ਾਰਾ ਕਰਦਾ, ਕੋਈ ਮਾੜਾ ਜਿਹਾ ਖੇਤੀ ਕਰਕੇ ਗੁਜ਼ਾਰਾ ਕਰਦੇ ਆ। ਉਹਨਾਂ ਦਾ ਗੁਜ਼ਾਰਾ ਤਾਂ ਇਹਦੇ ਨਾਲ ਹੀ ਚੱਲਦਾ, ਤੇ ਉਹਨਾਂ ਨੂੰ ਤਾਂ ਕੰਮ ਦਾ ਹੈ ਨਹੀਂ, ਕਿਤੇ ਵੀ ਹੈ ਨਹੀਂ ਕੁਛ ਵੀ, ਨਾ ਕੰਮ ਆ ਨਾ ਬਾਤ ਆ ਨਾ ਕੁਛ ਵੀ, ਉਹ ਤੋਂ ਹੀ ਗੁਜ਼ਾਰਾ ਕਰਦੇ ਹੈਗੇ ਆ। ਤੇ ਵੱਡੇ ਜੀ ਉਹਨਾਂ ਨੂੰ ਆਪਾਂ ਜੇ ਉਹਨਾਂ ਨੂੰ ਕੁਛ ਦਈਏ, ਕੁਛ ਲਿਆਈਏ ਉਸ ਪਾਸੇ, ਜਿਵੇਂ ਡਾਈਵਰਸੀਫਿਕੇਸ਼ਨ ਬਾਬਤ ਜੇ ਆਪਾਂ ਚੱਲਣਾ ਹੈ, ਤਾਂ ਸਾਨੂੰ ਕੁਛ ਨਾ ਕੁਛ ਦੇਣਾ ਪਊਗਾ, ਸਰਕਾਰ ਨੂੰ ਦੇਣਾ ਪਊਗਾ ਕਿ ਇੱਧਰ ਨੂੰ ਆਓ ਬਾਈ, ਝੋਨਾ ਛੱਡੋਗੇ ਅਸੀਂ ਤੁਹਾਨੂੰ ਆਹ ਚੀਜ਼ ਦੇਵਾਂਗੇ, ਤਦ ਲੋਕ ਉੱਧਰ ਨੂੰ ਜਾਂਦੇ ਨੇ। ਤਾਂ ਮੇਰੇ ਖਿਆਲ ਦੇ ਨਾਲ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਬਿਲਕੁਲ ਸਹੀ ਹੈ, ਉਹਦਾ ਗੁਜ਼ਾਰਾ ਤੇ ਮਸਲਾ ਹੁੰਦਾ। ਇਹਨਾਂ ਚੀਜ਼ਾਂ ਚੋਂ ਨਿਕਲ ਕੇ ਆਏ ਆ, ਤੇ ਅਸੀਂ ਸਾਡੀ ਮਾਵਾਂ ਘੇ ਵੇਚਦੀਆਂ, ਸਾਨੂੰ ਪਾਲਦੀਆਂ, ਸਾਡਾ ਪੇ ਆ ਤਾਂ ਉਹ ਚੋਂ ਗੁਜ਼ਾਰਾ ਕਰਾਉਂਦਾ ਸਾਡਾ ਨਾ। ਥੈਂਕ ਯੂ ਜੀ। ਮੈਂ ਤਾਂ ਇਹੀ ਤਕੀਦ ਕਰਦਾ, ਬਹੁਤ ਵਧੀਆ ਵਿਚਾਰ ਤੁਹਾਡੇ, ਤੁਸੀਂ ਆਪੇ ਜਵਾਬ ਦਿੱਤਾ, ਬਹੁਤ ਠੀਕ ਆ, ਮੈਂ ਐਗਰੀ ਤੁਹਾਡੇ ਨਾਲ ਸਾਰਿਆਂ ਨੂੰ। ਸਾਰੇ ਭਰਾਵਾਂ ਨਾਲ, ਸਾਡੇ ਸਾਰੇ ਮੁਲਕ ਦੇ ਜਿੰਨੇ ਵੀ ਇੱਥੇ ਅਸੀਂ ਰਹਿੰਦੇ, ਸਾਨੂੰ ਤਾਂ ਇਹ ਆ ਵੀ ਮੋਦੀ ਵਾਪਸ ਲੈ ਲਵੇ, ਉਹਨੂੰ ਤਾਂ ਸੀਸਾਂ ਖੱਟੇ ਆ ਨਾ, ਵਾਪਸ ਲੈ ਲਵੇ ਬਿੱਲ ਨੂੰ। ਮੈਂ ਤਾਂ ਇਹ ਕਹਿੰਦਾ ਤੁਹਾਡਾ ਬਹੁਤ ਹੀ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਪਹਿਰਾ, ਵਧੀਆ ਤੁਸੀਂ ਗੱਲਾਂ ਕੱਢਦੇ ਆ, ਦਿੰਦੇ ਆ। ਥੈਂਕ ਯੂ ਜੀ, ਮਿਹਰਬਾਨੀ, ਲੱਖ ਲੱਖ ਵਧਾਈ, ਦਿਨ ਦੁੱਗਣੀ ਤੇ ਰਾਤ ਚੌਗਣੀ ਹੋਵੇ ਤੁਹਾਨੂੰ। ਥੈਂਕ ਯੂ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਤੇ ਬਿਲਕੁਲ ਸਮਾਂ ਵੀ ਜਿਹੜਾ ਜੀ ਹੁਣ ਸਮਾਪਤ ਆ, ਤੇ ਮਿੰਟੂ ਜੀ ਬਹੁਤ ਬਹੁਤ ਜਿਹੜਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀਆਂ, ਅਪਡੇਟਸ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਤੇ ਇੱਕ ਵਾਰੀ ਫਿਰ ਮੈਨੂੰ ਹਾਂਜੀ ਇੱਕ ਅੱਧੀ ਛੁੱਟੀ ਦਿਓ ਮੈਨੂੰ, ਹੁਣ ਮੈਂ ਠੀਕ ਹੋ ਕੇ ਮਿਲਦਾ। ਬਿਲਕੁਲ ਕੋਈ ਗੱਲ ਨਹੀਂ ਜੀ। ਤੰਦਰੁਸਤੀ ਪ੍ਰਮਾਤਮਾ ਸਿਹਤਯਾਬੀ ਬਖਸ਼ੇ, ਤੇ ਬਹੁਤ ਬਹੁਤ ਸ਼ੁਕਰੀਆ, ਤੇ ਨਵੇਂ ਸਾਲ ਦੀਆਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਸਭ ਨੂੰ ਨਵਾਂ ਸਾਲ ਮੁਬਾਰਕਬਾਦ ਹੋਵੇ। ਔਰ ਮੈਂ ਕਹਿੰਦਾ ਕਿ ਤੁਸੀਂ ਤੰਦਰੁਸਤੀਆਂ, ਤਰੱਕੀਆਂ ਤੇ ਮਾਣੋ। ਤੁਹਾਨੂੰ ਇੱਕ ਪੰਜਾਬ ਚੋਂ ਇਸ ਹਫ਼ਤੇ ਕੋਈ ਵਧੀਆ ਸੁਨੇਹਾ ਮਿਲੇ ਜਿਹੜਾ ਤੁਹਾਡੀ ਰੂਹ ਨੂੰ ਪ੍ਰਸ਼ਾਰ ਕਰ ਦੇਵੇ, ਠੰਡਿਆ ਕਰ ਦੇਵੇ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਬਿਲਕੁਲ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਤੇ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।